ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸੂਝਵਾਨ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 1 सितंबर 2020 17 ਭਾਦੋਂ ਨਾਨਕ ਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲ 5 ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਆਪਣੀ ਸਾਰੀ ਸਿੱਖ ਕੌਮ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਪਹਿਲੇ ਪ੍ਰਕਾਸ਼ ਦੀ 416ਵੀਂ ਵਰ੍ਹੇਗੰਢ ਤੇ ਲੱਖ ਲੱਖ ਮੁਬਾਰਕਾਂ ਪੇਸ਼ ਕਰਦੇ ਹਾਂ। ਸੋ ਪਹਿਲੇ ਅਹਿਮ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਭਾਰਤ ਤੇ ਚੀਨ ਵਿਚਾਲੇ ਜੋ ਇੰਟਰਨੈਸ਼ਨਲ ਬਾਰਡਰ ਤੇ ਹਾਲਾਤ ਨੇ ਉਹ ਜਿਉਂ ਦੇ ਤਿਉਂ ਤਣਾਅ ਵਾਲੇ ਜੋ ਬਣੇ ਹੋਏ ਨੇ ਔਰ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੇ ਸੀਨੀਅਰ ਅਧਿਕਾਰੀ ਨੇ ਐਲਾਨ ਕੀਤਾ ਹੈ ਕਿ 4 ਦੇਸ਼ਾਂ ਜਿਨ੍ਹਾਂ ਵਿੱਚ ਅਮਰੀਕਾ ਜਾਪਾਨ ਭਾਰਤ ਆਸਟ੍ਰੇਲੀਆ ਸ਼ਾਮਲ ਹਨ ਇਹਨਾਂ ਦੇ ਜੋ ਵਿਦੇਸ਼ ਮੰਤਰੀਆਂ ਦੀ ਬਹੁਤ ਹੀ ਜਲਦ ਜੋ ਹੈ ਦਿੱਲੀ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਔਰ ਜ਼ਾਹਿਰ ਹੈ ਕਿ ਇਹ ਚੀਨ ਦੇ ਖਿਲਾਫ ਇਸ ਚੌਂਕੜੀ ਦਾ ਜੋ ਅਗਰੈਸਿਵ ਰਵੱਈਆ ਹੈ। ਸੋ ਦੂਸਰੇ ਪਾਸੇ ਭਾਰਤ ਨੇ ਰੂਸ ਵਿੱਚ ਚੀਨ ਤੇ ਪਾਕਿਸਤਾਨ ਨਾਲ ਜੋ ਸਾਂਝੀ ਜੰਗੀ ਮਸ਼ਕਾਂ ਦੀ ਐਕਸਰਸਾਈਜ਼ ਵਿੱਚ ਜਾਣ ਤੋਂ ਹੈ ਉਹ ਨਾ ਕਰ ਦਿੱਤੀ ਹੈ। ਇਹਨਾਂ ਇਸ਼ੂਜ਼ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਹਨਾਂ ਮੁੱਦਿਆਂ ਬਾਰੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੀ ਵਧਾਈ ਦੇ ਨਾਲ ਆਪਣੀ ਵਧਾਈ ਵੀ ਜੋੜ ਦਿੰਨੇ ਜੀ ਕਿ ਅੱਜ 1 ਸਤੰਬਰ ਦਾ ਉਹ ਦਿਨ ਹੈ ਜਦੋਂ ਕਿ ਠੀਕ 416 ਸਾਲ ਪਹਿਲਾਂ 1604 ਈਸਵੀ ਵਿੱਚ ਅੱਜ ਦੇ ਦਿਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜਿਹੜੇ ਅੱਜ ਸਾਡੇ ਜਾਗਤ ਜੋਤ ਗੁਰੂ ਨੇ ਇਟਰਨਲ ਗੁਰੂ ਨੇ ਜੀ ਉਹਨਾਂ ਦਾ ਪਹਿਲਾ ਪ੍ਰਕਾਸ਼ ਜਾਂ ਪਹਿਲੀ ਵਾਰ ਉਹਨਾਂ ਨੂੰ ਸੁਭਾਏਮਾਨ ਕੀਤਾ ਗਿਆ ਸੀ ਹਰਮੰਦਰ ਸਾਹਿਬ ਦੇ ਅੰਦਰ। ਉਹ ਹਰਮੰਦਰ ਸਾਹਿਬ ਜਿਸ ਦਾ ਨੀਂਹ ਪੱਥਰ ਸੰਗੇ ਬੁਨਿਆਦ ਗੁਰੂ ਅਰਜਨ ਸਾਹਿਬ ਨੇ ਲਾਹੌਰ ਪਾਲਕੀ ਭੇਜ ਕੇ ਸਾਈਂ ਮੀਆਂ ਮੀਰ ਜੀ ਨੂੰ ਬੁਲਾ ਕੇ ਉਹਨਾਂ ਤੋਂ ਰਖਵਾਇਆ ਸੀ ਜੀ ਔਰ ਗੁਰੂ ਗ੍ਰੰਥ ਸਾਹਿਬ ਜਿਹੜੇ ਅੱਜ ਸਾਡੇ ਲਈ ਹੀ ਨਹੀਂ ਕੁੱਲ ਇਨਸਾਨੀਅਤ ਲਈ ਇੱਕ ਰੂਹਾਨੀਅਤ ਆਪਸੀ ਪਿਆਰ ਔਰ ਰੱਬੀ ਪੈਗਾਮ ਹੈ। ਇਸ ਗੁਰੂ ਗ੍ਰੰਥ ਸਾਹਿਬ ਨੂੰ ਕੰਪਾਈਲ ਕਰਨ ਦੇ ਵਿੱਚ ਟੁਗੈਦਰਨੈਸ ਦੇ ਨਾਲ ਇੱਕ ਵੋਲਿਊਮ ਚ ਲਿਆਉਣ ਦੇ ਵਿੱਚ ਲਗਭਗ ਅਸੀਂ 1 ਸਦੀ ਦਾ ਸਮਾਂ ਦੇਖਦੇ ਜੀ ਕਿਉਂਕਿ 1469 ਦੇ ਵਿੱਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ ਔਰ ਜ਼ਾਹਰ ਹੈ ਕਿ 1499 ਦੇ ਵਿੱਚ ਉਹ ਲਗਭਗ 30 ਸਾਲ ਦੀ ਉਮਰ 'ਚ ਪਹਿਲੀ ਉਦਾਸੀ ਦੇ ਉੱਤੇ ਨਿਕਲਦੇ ਨੇ। ਹਾਲਾਂ ਅਸੀਂ ਗੁਰੂ ਨਾਨਕ ਸਾਹਿਬ ਨੂੰ ਔਰ ਸਿੱਖ ਧਰਮ ਨੂੰ ਬੋਰਨ ਰਿਵੀਲਡ ਰਿਲੀਜਨ ਮੰਨਦੇ ਕਿ ਗੁਰੂ ਨਾਨਕ ਸਾਹਿਬ ਨੇ ਜੋ ਵੀ ਫਰਮਾਇਆ ਉਹ ਤੁਰਕੀ ਬਾਣੀ ਹੈ। ਤੁਰਕੀ ਬਾਣੀ ਆਈ ਤੈਨੂੰ ਸਗਲੀ ਚਿੰਤ ਮਿਟਾਈ। ਸੋ ਜ਼ਾਹਰ ਹੈ ਗੁਰੂ ਨਾਨਕ ਸਾਹਿਬ ਦਾ ਕਲਾਮ ਬਾਣੀ ਭਾਈ ਮਰਦਾਨੇ ਦੀ ਰਬਾਬ ਔਰ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਦੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਜਿਹੜਾ ਇਹ ਧਾਰਮਿਕ ਵੱਡੇ ਮਜ਼ਹਬਾਂ ਦੇ ਟਿਕਾਣੇ ਸਨ ਲੋਕਾਈ ਸੀ ਉਹਨਾਂ ਤੱਕ ਪਹੁੰਚ ਕੀਤੀ। ਇੱਕ ਅੰਦਾਜ਼ੇ ਮੁਤਾਬਕ 50,000 ਮੀਲ ਤੋਂ ਜ਼ਿਆਦਾ ਸਫ਼ਰ ਉਹਨਾਂ ਨੇ ਅਗਲੀਆਂ ਆਪਣੀਆਂ ਉਦਾਸੀਆਂ ਦੇ ਵਿੱਚ ਲਗਭਗ
40 ਸਾਲ ਉਹ ਸਫ਼ਰਾਂ ਦੇ ਵਿੱਚ ਰਹੇ, ਜੀ ਬਾਣੀ ਦਾ ਪੈਗਾਮ ਦਿੱਤਾ ਔਰ ਆਪਣੇ ਇਸ ਉਦਾਸੀ ਜਿਸ ਨੂੰ ਅਸੀਂ ਟਰੈਵਲ ਕਹਿ ਸਕਦੇ ਹਾਂ, ਰੂਹਾਨੀ ਸਫ਼ਰ ਕਹਿ ਸਕਦੇ ਹਾਂ, ਰੂਹਾਨੀਅਤ ਦਾ ਸੁਨੇਹਾ ਦੇਣ ਦਾ ਸਫ਼ਰ ਕਹਿ ਸਕਦੇ ਹਾਂ। ਜੀ ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਵੀ ਗਏ ਉੱਥੇ ਉਸ ਖਿੱਤੇ ਦੇ ਜਿਹੜੇ ਰੱਬ ਨਾਲ ਜੁੜੀਆਂ ਹੋਈਆਂ ਰੂਹਾਂ ਸੀ ਉਹਨਾਂ ਦਾ ਕਲਾਮ, ਉਸ ਨੂੰ ਵੀ ਉਹਨਾਂ ਨੇ ਇਕੱਠਾ ਕੀਤਾ, ਨਾਲ ਲਿਆ। ਜਿਵੇਂ ਜਦੋਂ ਉਹਨਾਂ ਨੇ ਕਰਤਾਰਪੁਰ ਸਾਹਿਬ ਵਸਾਇਆ ਤੇ ਉਹ ਸਪੈਸ਼ਲੀ 2 ਵਾਰ ਪਾਕਪਤਨ ਗਏ, ਜਿੱਥੋਂ ਕਿ ਬਾਬਾ ਫਰੀਦ ਗੰਜ ਸ਼ੱਕਰ ਜਿਹੜੇ ਗੁਰੂ ਨਾਨਕ ਸਾਹਿਬ ਤੋਂ ਲਗਭਗ ਪੌਣੇ 300 ਸਾਲ ਪਹਿਲਾਂ ਹੋਏ ਨੇ। ਗੁਰੂ ਨਾਨਕ ਸਾਹਿਬ 15ਵੀਂ ਸਦੀ 'ਚ ਨੇ, ਬਾਬਾ ਫਰੀਦ ਗੰਜ ਸ਼ੱਕਰ ਜਿਹੜੇ ਨੇ ਉਹ ਲਗਭਗ 13ਵੀਂ ਸਦੀ ਦੇ ਵਿੱਚ, 12ਵੀਂ ਔਰ 13ਵੀਂ ਦੇ ਵਿਚਕਾਰ ਉਹਨਾਂ ਦਾ ਪੀਰੀਅਡ ਹੈ। ਇਸੇ ਤਰ੍ਹਾਂ ਉਹਨਾਂ ਨੇ ਬਾਕੀ ਥਾਵਾਂ ਤੋਂ, ਮਹਾਰਾਸ਼ਟਰ ਚੋਂ ਜੈਦੇਵ, ਯੂਪੀ 'ਚ ਭਗਤ ਰਵਿਦਾਸ ਜੀ, ਭਗਤ ਕਬੀਰ ਸਾਹਿਬ, ਔਰ ਰਾਜਸਥਾਨ ਤੋਂ ਸਦਨਾ ਸੈਨ, ਔਰ ਇਹ ਸਾਰਾ। ਔਰ ਇਹ ਜਦੋਂ ਗੁਰੂ ਨਾਨਕ ਸਾਹਿਬ ਇਸ ਧਰਤੀ ਤੋਂ ਵਿਦਾ ਹੋਏ, ਜੋਤੀ ਜੋਤ ਸਮਾਏ, ਸੋ ਉਹਨਾਂ ਨੇ ਉਹ ਜਿਹੜੀ ਬਾਣੀ ਉਹਨਾਂ ਨੇ ਇਕੱਠੀ ਕੀਤੀ ਸੀ ਉਹਦੇ 'ਚ ਉਹਨਾਂ ਦਾ ਆਪਣਾ ਕਲਾਮ ਵੀ ਉਹ ਉਹਨਾਂ ਨੇ ਦੂਸਰੇ ਗੁਰੂ ਅੰਗਦ ਸਾਹਿਬ, ਜਿਨ੍ਹਾਂ ਦੀ ਗੱਦੀ ਨਸ਼ੀਨੀ ਗੁਰਗੱਦੀ ਉਹਨਾਂ ਨੂੰ ਕਰਤਾਰਪੁਰ ਸਾਹਿਬ 'ਚ ਹੀ ਦਿੱਤੀ ਹੈ, ਉਹਨਾਂ ਦੇ ਹਵਾਲੇ ਕਰ ਦਿੰਦੇ ਨੇ। ਔਰ ਫਿਰ ਗੁਰੂ ਅੰਗਦ ਸਾਹਿਬ ਜਿਨ੍ਹਾਂ ਨੇ ਖੁਦ ਵੀ ਕਲਾਮ ਕਿਹਾ, ਬਾਣੀ ਉਚਾਰੀ, ਉਹ ਜਦੋਂ ਗੁਰੂ ਅਮਰਦਾਸ ਤੀਸਰੇ ਗੁਰੂ ਨੂੰ ਜਿਹੜਾ ਉਹ ਅੱਗੋਂ ਗੁਰਗੱਦੀ ਦਿੰਦੇ ਨੇ ਉਹਨਾਂ ਨੂੰ ਇੱਕ ਰੂਹਾਨੀਅਤ ਦੇ ਉਸ ਅਗਲੇ ਗੁਰੂ ਦੇ ਤੌਰ ਤੇ, ਕਿਉਂਕਿ ਗੁਰੂ ਦਾ ਮਤਲਬ ਹੀ ਜਿਹੜਾ ਉਹ ਡਿਸਪੈਲਰ ਆਫ ਦਾ ਡਾਰਕਨੈਸ ਹੁੰਦਾ, ਜਿਹੜਾ ਹਨੇਰੇ ਨੂੰ ਦੂਰ ਕਰੇ। ਔਰ ਉਹਦੇ 'ਚ ਔਰ ਪਹਿਲੇ 5 ਪਾਤਸ਼ਾਹ ਜਿਹੜੇ ਨੇ ਉਹਨਾਂ ਨੇ ਖੁਦ ਬਾਣੀ ਉਚਾਰੀ ਹੈ। ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਨੂੰ ਦਿੰਦੇ ਨੇ ਔਰ ਫਿਰ ਗੁਰੂ ਅਰਜਨ ਸਾਹਿਬ ਤੱਕ ਇਹ ਬਾਣੀ ਪਹੁੰਚਦੀ ਹੈ। ਔਰ ਗੁਰੂ ਅਰਜਨ ਸਾਹਿਬ ਜਿਹੜੇ ਲਗਭਗ 18 ਸਾਲ ਦੀ ਉਮਰ 'ਚ ਗੁਰਗੱਦੀ ਦੇ ਉੱਤੇ ਬਿਰਾਜਮਾਨ ਹੁੰਦੇ ਨੇ, ਉਹਨਾਂ ਦੀ ਸ਼ਖਸੀਅਤ, ਰੂਹਾਨੀਅਤ, ਔਰ ਜਦੋਂ ਅਸੀਂ ਕੁਰਬਾਨੀ ਦੀ ਗੱਲ ਕਰਦੇ ਹਾਂ, ਸ਼ਹਾਦਤ ਦਾ ਸਫ਼ਰ ਵੀ ਉਹਨਾਂ ਤੋਂ ਸ਼ੁਰੂ ਹੁੰਦਾ। ਔਰ ਇਹ ਹਰਮੰਦਰ ਸਾਹਿਬ ਦੀ ਨੀਂਹ ਪੱਥਰ ਰਖਾਉਣ ਤੋਂ ਬਾਅਦ ਕਿਵੇਂ ਇਹ ਚਾਰੋਂ ਦਰਵਾਜ਼ਿਆਂ ਵਾਲਾ ਹਰਮੰਦਰ ਦੁਨੀਆ ਭਰ ਦੇ ਵਿੱਚ ਜਿਹੜਾ ਅੱਜ ਵੀ ਆਪਣੀ ਉਸ ਇਨਸਾਨੀਅਤ ਦੇ ਮਿਸ਼ਨ ਦੇ ਲਈ ਜਾਣਿਆ ਜਾਂਦਾ ਹੈ। ਔਰ ਫਿਰ ਉਸ ਤੋਂ ਬਾਅਦ ਇੱਕ ਵੱਡਾ ਪ੍ਰੋਜੈਕਟ ਜਿਹੜਾ ਲਗਭਗ 1599 ਦੇ ਵਿੱਚ ਗੁਰੂ ਅਰਜਨ ਸਾਹਿਬ ਸ਼ੁਰੂ ਕਰਦੇ ਨੇ, ਉਹ ਹੈ ਗੁਰਬਾਣੀ ਨੂੰ ਇੱਕ ਥਾਂ ਤੇ ਇਕੱਠਾ ਕਰਨਾ ਔਰ ਫਿਰ ਪਰਖ ਕਰਨੀ, ਕਿਉਂਕਿ ਬਹੁਤ ਸਾਰੀ ਬਾਣੀ ਸਪਰੈਡ ਆਊਟ ਸੀ ਗੁਰੂ ਨਾਨਕ ਸਾਹਿਬ ਦੀ। ਉਹਦੇ 'ਚ ਜਿਵੇਂ ਹੁੰਦਾ ਹੈ ਕਿ ਬਹੁਤ ਸਾਰੇ ਫਿਰ ਆਪਣੇ ਤੌਰ ਤੇ ਵੀ ਨਾਨਕ ਸ਼ਬਦ ਲਾ ਕੇ ਕਈ ਕੁਛ ਜਿਹੜਾ ਉਹ ਸਰਕੂਲੇਟ ਕੀਤਾ ਸੀ, ਉਹਨਾਂ ਨੇ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਸ ਨੂੰ ਪਰਖਿਆ। ਔਰ ਇਹ ਪ੍ਰੋਸੈਸ ਜਿਹੜੀ ਹੈ 1599 ਦੇ ਨੇੜੇ ਤੇੜੇ ਸ਼ੁਰੂ ਹੁੰਦੀ ਹੈ ਔਰ ਲਗਭਗ 5 ਸਾਲ ਲੱਗਦੇ ਨੇ। ਔਰ ਭਾਈ ਗੁਰਦਾਸ ਜੀ ਪਹਿਲੇ ਸਕਰਾਈਬ ਨੇ, ਉਹਦੇ ਲਿਖਾਰੀ ਨੇ, ਔਰ 1604 ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਕਿ ਜਿਹੜਾ ਹਰਮੰਦਰ ਸਾਹਿਬ ਬਣ ਕੇ ਮੁਕੰਮਲ ਹੋ ਚੁੱਕਾ ਹੈ। ਔਰ ਇਹ ਲਿਖਾਈ ਦਾ ਕੰਮ ਜਾਂ ਫਾਈਨਲ ਗੁਰੂ ਗ੍ਰੰਥ ਸਾਹਿਬ ਦੇ ਲਈ ਜਿਹੜੀ ਥਾਂ ਚੁਣੀ ਉਹ ਰਾਮਸਰ ਸਾਹਿਬ ਸੀ, ਜਿੱਥੇ ਲਿਖੀ ਗਈ। ਬੜਾ ਖੂਬਸੂਰਤ ਸਰੋਵਰ ਹੈ, ਉਹਦੇ ਕੰਢੇ ਬੈਠ ਕੇ ਲਗਭਗ 5 ਸਾਲ 'ਚ ਇਹ ਫਾਈਨਲ ਹੁੰਦਾ ਹੈ। ਔਰ ਫਿਰ ਇੱਕ ਬੜੇ, ਜੇ ਅਸੀਂ ਸਿੱਖੀ ਦੇ ਵਿੱਚ ਸਿੱਖਾਂ 'ਚ ਪਹਿਲਾ ਜਲੂਸ ਜਾਂ ਨਗਰ ਕੀਰਤਨ ਜਾਂ ਰਿਲੀਜੀਅਸ ਪ੍ਰੋਸੈਸ਼ਨ ਦੀ ਗੱਲ ਕਰੀਏ ਤੇ ਫਿਰ ਗੁਰੂ ਅਰਜਨ ਸਾਹਿਬ ਉਸ ਪਹਿਲੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਉਹ ਪਾਲਕੀ ਤੇ ਸੁਭਾਇਮਾਨ ਕਰਕੇ ਜਿਹੜਾ, ਔਰ ਕਿਵੇਂ ਬਾਬਾ ਬੁੱਢਾ ਜੀ ਜਿਹੜੇ ਨੇ ਉਹ ਆਪਣੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਰੱਖਦੇ ਨੇ, ਗੁਰੂ ਅਰਜਨ ਸਾਹਿਬ ਚੌਰ ਕਰਦੇ ਹੈ ਔਰ ਸੰਗਤ ਸ਼ਬਦ ਪੜ੍ਹਦੇ ਹਰਮੰਦਰ ਸਾਹਿਬ ਆਉਂਦੀ ਹੈ। ਔਰ ਅੱਜ ਦਾ ਦਿਨ ਸੀ ਜਦੋਂ 416 ਸਾਲ ਪਹਿਲਾਂ ਹਰਮੰਦਰ ਸਾਹਿਬ ਦੇ ਵਿੱਚ ਜਿਹੜਾ ਇਸ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ਮਾਨ ਕੀਤਾ ਜਾਂਦਾ ਹੈ। ਔਰ ਇਹ ਐਸਾ ਦਰ ਹੈ ਜਿਸ ਨੂੰ ਜਿਹੜਾ ਆਲਮੋਸਟ ਥੋੜਾ ਸਫਾਈ ਦਾ ਵਕਤ 2-2.5 ਘੰਟੇ ਜਦੋਂ ਅੰਮ੍ਰਿਤ ਵੇਲੇ ਤੋਂ ਪਹਿਲਾਂ ਹੁੰਦਾ ਹੈ, 8 ਪਹਿਰ ਇਸ ਥਾਂ ਤੋਂ ਰੱਬੀ ਕੀਰਤਨ ਹੁੰਦਾ ਹੈ। ਕੋਈ ਜਿਹੜਾ ਹੈ ਉਹ ਇਸ ਦਾ ਸਿਆਸੀ ਨਹੀਂ ਹੈ, ਕੋਈ ਤਕਰੀਰਾਂ ਨਹੀਂ ਹੁੰਦੀਆਂ, ਕੋਈ ਸਿਰਫ ਤੇ ਸਿਰਫ ਗੁਰਬਾਣੀ ਕੀਰਤਨ ਹੁੰਦਾ। ਔਰ ਦਰਬਾਰ ਸਾਹਿਬ ਦਾ ਆਪਣਾ ਇੱਕ ਇਤਿਹਾਸ ਹੈ ਜਿਹੜਾ ਸਮੇਂ-ਸਮੇਂ ਅਸੀਂ ਡਿਸਕਸ ਕਰਦੇ। ਔਰ ਫਿਰ 10ਵੇਂ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਸਾਰੇ 'ਚ ਜਿਹੜਾ ਵੋਲੀਅਮ ਗੁਰੂ ਅਰਜਨ ਸਾਹਿਬ ਦੇ ਵੇਲੇ, ਜਿਸ ਨੂੰ ਅਸੀਂ ਪਹਿਲੀ ਬੀੜ ਕਹਿੰਦੇ ਹਾਂ, ਆਦ ਬੀੜ ਗੁਰੂ ਗ੍ਰੰਥ ਸਾਹਿਬ, ਉਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਪਿਤਾ
ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਸ਼ਾਮਲ ਕਰਦੇ ਨੇ। ਔਰ ਇਹ ਕਿਉਂਕਿ ਦਮਦਮਾ ਸਾਹਿਬ ਦੇ ਵਿਖੇ ਮੁਕੰਮਲ ਹੁੰਦਾ ਹੈ, ਇਸ ਲਈ ਗੁਰੂ ਗ੍ਰੰਥ ਸਾਹਿਬ ਦਾ ਉਹ ਸਰੂਪ ਦਮਦਮੀ ਸਰੂਪ ਕਰਕੇ ਜਾਣਿਆ ਜਾਂਦਾ ਹੈ। ਔਰ ਇਸ ਦੁਨੀਆ ਤੋਂ ਰੁਖਸਤ ਹੋਣ ਤੋਂ ਪਹਿਲਾਂ ਜਾਂ ਹਮੇਸ਼ਾ ਲਈ ਜਿਹੜੇ ਖਾਲਸੇ ਦੇ ਵਿੱਚ ਗੁਰੂ ਕਲਗੀਧਰ ਬੈਠੇ ਨੇ, ਉਹਨਾਂ ਨੇ ਸਾਰੀ ਸਿੱਖ ਕੌਮ ਨੂੰ ਇਹ ਜਿਹੜਾ ਆਦੇਸ਼ ਦਿੱਤਾ, ਹੁਕਮ ਦਿੱਤਾ ਕਿ ਹੁਣ ਤੋਂ ਅੱਗੇ ਕੋਈ ਫਿਜ਼ੀਕਲ ਫਾਰਮ ਦੇ ਵਿੱਚ ਗੁਰੂ ਨਹੀਂ ਹੋਏਗਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਅੱਜ ਵੀ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੀ ਅਹਿਮੀਅਤ ਇਹ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ, ਜਿਸ ਦੇ ਵਿੱਚ ਬਾਬਾ ਫਰੀਦ ਦਾ ਕਲਾਮ ਹੈ, 6 ਗੁਰੂ ਸਾਹਿਬਾਨ ਦਾ ਕਲਾਮ ਹੈ ਉਹਨਾਂ ਦੇ, ਔਰ ਬਾਕੀ ਭਗਤ ਜਨਾਂ ਦਾ ਕਲਾਮ ਹੈ, ਉਹ ਉਸ ਗੁਰਦੁਆਰਾ ਸਾਹਿਬ ਦੀ ਸੈਂਟਰਲ ਹਾਲ ਦੇ ਵਿੱਚ ਉੱਚੀ, ਕਈ ਥਾਂ ਤੇ ਪਾਲਕੀ ਹੈ, ਕਈ ਥਾਂ ਤੇ ਉੱਚਾ ਇੱਕ ਪਲੇਟਫਾਰਮ ਹੈ, ਜਿਸ ਦੇ ਉੱਤੇ ਜਿਹੜਾ ਹੈ ਉਹ ਕੈਨੋਪੀ ਹੋਏਗੀ, ਜਿਹਨੂੰ ਅਸੀਂ ਚੰਦੋਆ ਕਹਿੰਦੇ ਹਾਂ। ਔਰ ਜਦੋਂ ਵੀ ਪ੍ਰਕਾਸ਼ਮਾਨ ਕੀਤਾ ਜਾਂਦਾ ਹੈ, ਇੱਕ ਸਿੰਘ ਜਾਂ ਸਿੰਘਣੀ ਜਾਂ ਕੋਈ ਵੀ ਹੋ ਸਕਦਾ ਜਿਹੜਾ ਨਹੀਂ, ਉਹ ਚੌਰ ਜਿਹੜਾ ਕਿ ਰਾਇਲਟੀ ਦੀ ਨਿਸ਼ਾਨੀ ਹੈ, ਉਸ ਦੇ ਪਿੱਛੇ ਗੁਰੂ ਗ੍ਰੰਥ ਸਾਹਿਬ ਦੇ ਉਸ ਨੂੰ ਕਰ ਰਿਹਾ ਹੁੰਦਾ ਹੈ। ਔਰ ਜ਼ਾਹਰ ਹੈ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਐਡਰੈਸ ਕਰਦੇ ਹਾਂ ਸਪਿਰਿਚੁਅਲਿਟੀ ਦੀ ਦੁਨੀਆ 'ਚ, ਇਹ ਸਾਡੇ ਪਾਤਸ਼ਾਹ ਨੇ। ਅਸੀਂ ਚਵਰ, ਛਤਰ, ਤਖਤ ਦੇ ਮਾਲਕ ਕਹਿੰਦੇ। ਤਖਤ ਹਾਇਰ ਪਲੇਟਫਾਰਮ ਹੈ ਔਰ ਚਵਰ ਚੌਰ ਹੈ, ਔਰ ਛਤਰ ਜਿਹੜਾ ਹੈ ਉਹ ਉੱਪਰ ਲੱਗਾ ਚੰਦੋਆ ਹੈ, ਕੈਨੋਪੀ ਹੈ। ਔਰ ਜ਼ਾਹਰ ਹੈ ਕਿ ਵੀ ਜਦੋਂ ਈਵਨ ਗੁਰੂ ਗ੍ਰੰਥ ਸਾਹਿਬ ਨੂੰ ਬਾਹਰ ਵੀ ਲਿਜਾਇਆ ਜਾਂਦਾ, ਜਦੋਂ ਉਹਦਾ ਨਗਰ ਕੀਰਤਨ ਜਾਂ ਜਲੂਸ ਹੁੰਦਾ, ਜਿਵੇਂ ਨਨਕਾਣਾ ਸਾਹਿਬ 'ਚ ਹੁੰਦਾ ਹੈ, ਪਾਕਿਸਤਾਨੀ ਭਰਾਵਾਂ ਭੈਣਾਂ ਨੂੰ ਮੈਂ ਇਹ ਬਰੀਫ ਕਰ ਰਿਹਾ, ਤੇ ਫਿਰ ਉਸ ਨੂੰ ਇੱਕ ਪਾਲਕੀ 'ਚ ਰੱਖਿਆ ਜਾਂਦਾ। ਔਰ ਛੋਟੀ ਬੇਸ਼ੱਕ ਪਾਲਕੀ ਹੁੰਦੀ ਹੈ, ਉਹਦੇ 'ਚ ਵੀ ਚੰਦੋਆ ਹੁੰਦਾ ਹੈ। ਔਰ ਇਹ ਯੂਨੀਕ ਅੱਜ ਦਾ ਇਹ ਦਿਨ ਹੈ, ਜਿਸ ਦਿਨ ਦੁਨੀਆ ਭਰ ਦੇ ਵਿੱਚ ਇਸ ਦਿਨ ਨੂੰ ਯਾਦ ਕੀਤਾ ਜਾਂਦਾ ਹੈ, ਸੈਲੀਬ੍ਰੇਟ ਕੀਤਾ ਜਾਂਦਾ ਹੈ। ਔਰ ਇਹ ਸੈਲੀਬ੍ਰੇਸ਼ਨ ਅਸਲ 'ਚ ਸਾਡੇ ਲਈ ਰਾਹ ਦਸੇਰਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ। ਅਸੀਂ ਕੋਈ ਵੀ ਦੁਨਿਆਵੀ, ਕੋਈ ਵੀ ਜਿਹੜਾ ਵਿਦਵਾਨ ਹੈ, ਲਰਨਡ ਹੈ, ਰੂਹਾਨੀਅਤ ਵਾਲਾ ਹੈ, ਉਹਦਾ ਅਸੀਂ ਰਿਸਪੈਕਟ ਕਰਦੇ ਹਾਂ, ਉਸ ਨੂੰ ਜਿਹੜਾ ਉਹਦਾ ਬਣਦਾ ਡਿਊ ਵੀ ਦਿੰਦੇ ਆ। ਲੇਕਿਨ ਅਲਟੀਮੇਟਲੀ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਸਾਡੇ ਲਈ ਰਾਹ ਦਸੇਰਾ। ਔਰ ਗੁਰੂ ਗ੍ਰੰਥ ਸਾਹਿਬ ਸਿਰਫ ਤੇ ਸਿਰਫ ਇੱਕ ਰੱਬ ਦੀ, ਅੱਲਾਹ ਤਾਲਾ ਦੀ ਜਿਹੜੀ ਹੈ ਸਿਫਤ ਸਲਾਹ ਹੈ। ਔਰ ਇਸ ਨੂੰ ਫਿਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿਵੇਂ ਬਹੁਤ ਸਾਰੀ ਬਾਣੀ ਨੂੰ ਰਾਗਾਂ ਦੀ ਤਰਤੀਬ ਦਿੱਤੀ ਗਈ ਹੈ, ਕਿਉਂਕਿ ਉਹਨੂੰ ਗਾਇਆ ਜਾਂਦਾ ਹੈ। ਔਰ ਜਿਹੜੇ ਸਿੰਗਰ ਨੇ, ਜਿਨ੍ਹਾਂ ਨੂੰ ਅਸੀਂ ਕੀਰਤਨੀ ਜਥਾ ਕਹਿੰਦੇ ਹਾਂ, ਕੀਰਤਨ ਕੀਰਤ ਤੋਂ ਆਇਆ, ਕੀਰਤ ਦਾ ਮਤਲਬ ਵੀ ਸਿਫਤ ਸਲਾਹ। ਔਰ ਲੰਬਾ ਵਕਤ 1947 ਤੱਕ ਗੁਰੂ ਨਾਨਕ ਸਾਹਿਬ ਦੇ ਪਹਿਲੇ ਕੀਰਤਨੀਏ ਰਬਾਬੀ ਭਾਈ ਮਰਦਾਨਾ ਜੀ ਸਨ। ਔਰ ਲਗਭਗ 5 ਸਦੀਆਂ ਇਹ ਜਿਹੜੀ ਕੀਰਤਨ ਦੀ ਪਰੰਪਰਾ ਹੈ, ਇਹ ਸਾਡੇ ਰਬਾਬੀ ਜਿਹੜੇ ਨੇ ਉਹੀ ਨਿਭਾਉਂਦੇ ਰਹੇ। 47 ਦੇ ਵਿੱਚ ਬਹੁਤ ਸਾਰੇ ਪਾਕਿਸਤਾਨ ਚਲੇ ਗਏ, ਲੇਕਿਨ ਹੁਣ ਵੀ ਉਹਨਾਂ ਨੂੰ ਇਹ ਹਮੇਸ਼ਾ ਹੀ ਰਿਸਪੈਕਟ ਔਰ ਸਤਿਕਾਰ ਵੀ ਹੈ। ਔਰ ਜਿਹੜੇ ਈਵਨ ਇਸ ਪਰੰਪਰਾ ਦਾ, ਜਿਵੇਂ ਅਸੀਂ ਅਕਾਲ ਤਖਤ ਸਾਹਿਬ ਤੋਂ ਅਵਾਰਡਸ ਦੀ ਗੱਲ ਕੀਤੀ ਕਿ ਪ੍ਰਿੰਸੀਪਲ ਗੁਰਨਾਮ ਸਿੰਘ ਜਿਹੜੇ ਕਲਾਸਿਕ ਰਾਗਾਂ 'ਚ ਕੀਰਤਨ ਕਰਦੇ ਨੇ, ਉਹਨਾਂ ਨੂੰ ਜਿਹੜਾ ਅਵਾਰਡ ਦਿੱਤਾ ਗਿਆ, ਉਹਦਾ ਨਾਂ ਹੀ ਭਾਈ ਮਰਦਾਨਾ ਅਵਾਰਡ ਹੈ ਕਿ ਭਾਈ ਮਰਦਾਨਾ ਜੀ ਸਾਡੇ ਉਸ ਕੀਰਤਨ ਦੇ ਮੋਢੀ ਨੇ। ਸੋ ਅੱਜ ਜਦੋਂ ਅਸੀਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ, ਅਸੀਂ ਰੱਬ ਤੋਂ ਇਹੀ ਮੰਗਦੇ ਹਾਂ ਕਿ ਹਰ ਇੱਕ ਨੂੰ ਜਿਹੜਾ ਵੀ ਇਸ ਧਰਤੀ ਦੇ ਉੱਤੇ ਪੈਦਾ ਕੀਤਾ ਇਨਸਾਨ ਹੈ, ਉਸ ਨੂੰ ਜਿਹੜਾ ਹੈ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਨ ਦਾ ਰੱਬ ਬਲ ਬਖਸ਼ੇ। ਔਰ ਜ਼ਾਹਰ ਹੈ ਕਿ ਕੌਮ ਦੇ ਸਾਹਮਣੇ ਚੈਲੰਜਸ ਇਹਨਾਂ 4 ਸਦੀਆਂ 'ਚ ਬਹੁਤ ਰਹੇ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਔਰ ਅਸੀਂ ਹਮੇਸ਼ਾ ਹੀ ਜਦੋਂ ਮੈਂ ਦੇਖਦਾ ਹਾਂ ਕਿ ਵੀ ਸਾਡਾ ਸਫ਼ਰ ਤਾਂ ਤਤੀ ਤਵੀ ਤੋਂ ਤਾਜ਼ੋ ਤਖਤ ਦਾ ਸਫ਼ਰ ਰਿਹਾ, ਉਦੋਂ ਵੀ ਸੀ, ਅੱਜ ਵੀ ਹੈ। ਸ਼ਹਾਦਤ ਵੀ ਹੁੰਦੀ ਹੈ ਗੁਰੂ ਅਰਜਨ ਸਾਹਿਬ ਦੀ, ਲੇਕਿਨ ਉਸ ਚੋਂ ਫਿਰ ਗੈਰਤ ਔਰ ਅਣਖ ਦੇ ਜਿਹੜੇ ਨੂੰ ਕਮਾਉਣ ਵਾਲੇ ਨੇ, ਉਹ ਜ਼ੁਲਮ ਨੂੰ ਚੈਲੰਜ ਕਰਦੇ ਨੇ। ਔਰ ਇਸ ਧਰਤੀ ਦੇ ਉੱਤੇ ਉਹ ਫਿਰ ਸੱਚ, ਹੱਕ, ਇਨਸਾਫ ਦੀ ਗੱਲ ਨੂੰ ਅੱਗੇ ਤੋਰਦੇ ਨੇ। ਔਰ ਇਹੀ ਦੌਰ ਦੌਰਾ ਅਸੀਂ ਅੱਜ ਵੀ ਦੇਖ ਰਹੇ ਹਾਂ। ਔਰ ਹਕੂਮਤ ਇਸ ਗੱਲ ਨੂੰ, ਅੱਜ ਦੀ ਹਿੰਦੂਤਵੀ ਹਕੂਮਤ ਚੰਗੀ ਤਰ੍ਹਾਂ ਸਮਝਦੀ ਹੈ ਕਿ ਕਿਵੇਂ ਸਿੱਖੀ ਦੀਆਂ ਫਾਊਂਡੇਸ਼ਨਸ ਗ੍ਰੰਥ ਔਰ ਪੰਥ ਹੈ। ਔਰ ਇਸੇ ਲਈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇਖਦੇ ਹਾਂ, ਜਾਂ ਜਾਲੀ ਜਿਹੜੇ ਗੁਰੂ ਖੜੇ ਕੀਤੇ ਹੋਏ ਨੇ, ਉਹ ਨਿਰੰਕਾਰੀ ਹੋਣ, ਰਾਧਾ ਸੁਆਮੀ ਹੋਣ, ਸੌਦਾ ਸਾਧ ਹੋਏ,
ਇਹ ਇਸੇ ਲਈ ਕਿਉਂਕਿ ਸਾਡੀ ਤਾਕਤ ਇਵੇਂ ਹੀ ਹੈ। ਜੇ ਇਸਲਾਮ ਦਾ ਧੁਰਾ ਪ੍ਰਾਇਮਰੀ ਕੈਨਨ ਕੁਰਾਨ ਮਜੀਦ ਹੈ ਜੀ ਔਰ ਜੇ ਮੁਸਲਮਾਨ ਕੁਰਾਨ ਦੀਆਂ ਟੀਚਿੰਗਸ ਤੋਂ ਪਾਸੇ ਜਾ ਕੇ ਕਿਸੇ ਹੋਰ ਦੇ ਨਾਲ ਇਸਲਾਮ ਨੂੰ ਇੰਟਰਪ੍ਰੀਟ ਕਰਨਾ ਚਾਹੇਗਾ ਤਾਂ ਡਿੱਗ ਪਏਗਾ, ਬਿਲਕੁਲ ਕਿਉਂਕਿ ਇਹ ਬੇਸ ਹੈ। ਇਸੇ ਤਰ੍ਹਾਂ ਸਿੱਖ ਦੇ ਲਈ ਗੁਰੂ ਗ੍ਰੰਥ ਸਾਹਿਬ ਮੂਲ ਹੈ, ਉਸ ਦਾ ਬੇਸ ਹੀ ਇਹ ਹੈ। ਤੇ ਜੇ ਅਸੀਂ ਔਰ ਇਹ ਪ੍ਰਾਇਮਰੀ ਕੈਨਨ ਹੈ, ਸੈਕੰਡਰੀ ਹੋਰ ਵੀ ਸੋਰਸਿਸ ਨੇ, ਲੇਕਿਨ ਸਾਡਾ ਮੂਲ ਜਦੋਂ ਵੀ ਦੁਨੀਆ ਦੇ ਵਿੱਚ ਜਾਂ ਕਿਤੇ ਵੀ ਨਾ 5-5.5 ਸਦੀਆਂ ਦੇ ਪੀਰੀਅਡ 'ਚ ਜੇ ਅਸੀਂ ਕਿਸੇ ਇਵੈਂਟ ਨੂੰ, ਹਿਸਟਰੀ ਦੀ ਕੋਈ ਹੋਰ ਸਪਿਰਿਚੁਅਲ ਕੁਐਸਟ ਨੂੰ ਦੇਖਣਾ ਹੈ ਤੇ ਉਹਦਾ ਆਨਸਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਔਰ ਇਹੀ ਸਾਡੇ ਲਈ ਰਾਹ ਦਸੇਰਾ ਹੈ। ਸੋ ਸਮੁੱਚੀ ਸਿੱਖ ਕੌਮ ਨੂੰ ਵੀ ਔਰ ਸਾਡੇ ਮੁਸਲਮਾਨ ਭੈਣ ਭਰਾ ਜਿਹੜੇ ਸਾਡੇ ਨਾਲ ਕੌਮ ਨਾਲ ਔਰ ਬਾਬਾ ਨਾਨਕ ਨਾਲ ਮੁਹੱਬਤ ਕਰਦੇ ਨੇ, ਉਹਨਾਂ ਸਾਰਿਆਂ ਨੂੰ ਵੀ ਅਸੀਂ ਮੁਬਾਰਕਬਾਦ ਪੇਸ਼ ਕਰਦੇ। ਕੱਲ ਅਸੀਂ ਜਦੋਂ ਗੱਲ ਕੀਤੀ ਪਾਕਿਸਤਾਨ ਦੇ ਜਿਹੜਾ ਉਹ ਸਹਾਬੀਆਂ ਦੇ ਹਵਾਲੇ ਨਾਲ, ਤੇ ਮੇਰੀ ਸਲਿਪ ਆਫ ਟੰਗ ਦੇ ਵਿੱਚ ਮੈਂ ਲਫ਼ਜ਼ ਸਹਾਫੀ ਕਿਹਾ ਔਰ ਮੈਨੂੰ ਵੀ ਬਾਅਦ ਚ ਰਿਅਲਾਈਜ਼ ਹੋਇਆ ਕਿ ਅਸਲ ਸਹਾਫੀ ਉਹ ਨੇ ਇਸਲਾਮ ਦੀ ਹਿਸਟਰੀ 'ਚ ਜਿਨ੍ਹਾਂ ਨੇ ਹਜ਼ਰਤ ਸਾਹਿਬ ਹਜ਼ਰਤ ਮੁਹੰਮਦ ਸਾਹਿਬ ਦਾ ਸਾਥ ਮਾਣਿਆ, ਉਹਨਾਂ ਦੇ ਸਾਥੀ ਸਨ, ਉਹਨਾਂ ਦੇ ਕੰਪੈਨੀਅਨ ਸਨ, ਜਿਨ੍ਹਾਂ ਦਾ ਬਹੁਤ ਬੁਲੰਦ ਰੁਤਬਾ ਹੈ ਕਿਉਂਕਿ ਉਹਨਾਂ ਨੇ ਹੀ ਬਹੁਤ ਸਾਰੀਆਂ ਘਟਨਾਵਾਂ ਜਾਂ ਬਹੁਤ ਸਾਰੀਆਂ ਚੀਜ਼ਾਂ ਜਿਹਦੇ ਉਹ ਆਈ ਵਿਟਨੈਸ ਵੀ ਨੇ ਔਰ ਉਸ ਦੇ ਨਾਲ ਜਿਹੜਾ ਉਹਨਾਂ ਘਟਨਾਵਾਂ ਨੂੰ ਪ੍ਰਭਾਵਿਤ ਕਰਨ ਵਾਲੇ ਵੀ ਨੇ। ਔਰ ਇਹ ਜਿਹੜਾ ਸਹਾਫੀ ਲਫ਼ਜ਼ ਹੈ ਇਹ ਜ਼ਾਹਰ ਹੈ ਕਿਉਂਕਿ ਮੈਂ ਪੱਤਰਕਾਰ ਲਫ਼ਜ਼ ਇਸਤੇਮਾਲ ਕਰਦਾ ਤਾਂ ਮੈਨੂੰ ਇਹ ਲੱਗਦਾ ਹੈ ਵੀ ਦੂਸਰੇ ਪਾਸੇ ਇਹ ਲਫ਼ਜ਼ ਨੂੰ ਸ਼ਾਇਦ ਸਾਰੇ ਨਾ ਸਮਝਦੇ ਹੋਣ। ਸੋ ਸਹਾਫੀ ਜਿਹੜਾ ਇਹ ਜਰਨਲਿਸਟ ਦੇ ਲਈ ਹੈ। ਔਰ ਇਸੇ ਤਰ੍ਹਾਂ ਮੈਂ ਜਦੋਂ ਪਰਮਜੀਤ ਸਿੰਘ ਭਿਓਰਾ ਕਹਿਣਾ ਸੀ, ਜਿਨ੍ਹਾਂ ਜਿਹੜੇ ਉਮਰ ਕੈਦ ਵੀ ਕੱਟ ਰਹੇ ਨੇ ਔਰ ਜਿਹੜਾ ਬੇਨਤੇ ਨੂੰ ਸੋਧਣ ਵਾਲੀ ਉਹ ਸਾਰੇ ਟੀਮ ਦਾ ਹਿੱਸਾ ਨੇ, ਉਹਨਾਂ ਦਾ ਨਾਮ ਪਰਮਜੀਤ ਸਿੰਘ ਭਿਓਰਾ ਹੈ, ਪਰਵਿੰਦਰ ਸਿੰਘ ਭਿਓਰਾ ਨਹੀਂ ਹੈ। ਸੋ ਮੈਂ ਇਹ ਦੋਨੋਂ ਹੀ ਕਰੈਕਸ਼ਨਸ ਕਰਨੀ ਚਾਹੁੰਦਾ ਸੀ। ਹੁਣ ਅਸੀਂ ਗੱਲ ਕਰਦੇ ਹਾਂ ਇੰਟਰੀਕੇਸਿਸ। ਹੁਣ ਜੇ ਇੰਟਰੀਕੇਸੀ ਲਫ਼ਜ਼ ਨੂੰ ਭਾਰਤ ਚੀਨ ਟਕਰਾ ਦੀਆਂ ਕੀ ਇੰਟਰੀਕੇਸਿਸ ਨੇ, ਗੱਲ ਕਿੱਧਰ ਨੂੰ ਜਾਏਗੀ। ਸੋ ਇੰਟਰੀਕੇਸਿਸ ਪੇਚ ਹੁੰਦੇ ਨੇ ਕਿ ਕੰਪਲੈਕਸਿਟੀਜ਼ ਹੈ, ਗੁੰਝਲਾਂ ਨੇ ਕਿ ਔਰ ਬਹੁਤ ਵਾਰੀ ਇਹ ਹੁੰਦਾ ਕਿ ਕੋਈ ਸਿਨੈਰੀਓ, ਕੋਈ ਸਿਚੁਏਸ਼ਨ ਤੁਹਾਨੂੰ ਬਲੈਕ ਐਂਡ ਵਾਈਟ ਨਜ਼ਰ ਆ ਰਹੀ ਹੁੰਦੀ ਹੈ। ਹੁਣ ਜੇ ਭਾਰਤ ਪਾਕਿਸਤਾਨ ਸੰਬੰਧ ਨੇ ਤੇ ਜ਼ਾਹਿਰ ਹੈ ਮੈਨੂੰ ਕਦੇ ਉਹ ਸਮਝਣ 'ਚ ਦਿੱਕਤ ਨਹੀਂ ਹੁੰਦੀ ਔਰ ਜਿਹੜਾ ਵੀ ਬੰਦਾ ਇਹ ਸਾਰੀ ਨੂੰ ਕਿ ਇਹ ਇਹਨਾਂ ਦੀ ਜ਼ਹਿਨੀਅਤ ਹੈ ਹਿੰਦੂ ਤਵੀਆਂ ਦੀ, ਜਿਨ੍ਹਾਂ ਨੇ ਪਾਕਿਸਤਾਨ ਨੂੰ ਕਦੇ ਐਕਸੈਪਟ ਹੀ ਨਹੀਂ ਕੀਤਾ। ਪਾਕਿਸਤਾਨ ਤਾਂ ਦੂਰ ਦੀ ਗੱਲ, ਉਹਨਾਂ ਨੇ ਕਦੇ ਸਿੱਖਿਜ਼ਮ ਨੂੰ ਜਿਵੇਂ ਐਕਸੈਪਟ ਨਹੀਂ ਕੀਤਾ 5.5 ਸਦੀਆਂ ਤੋਂ। ਔਰ ਜਦੋਂ ਅਸੀਂ ਸਾਜ਼ਿਸ਼ਾਂ ਦੀ ਗੱਲ ਕਰਦੇ ਹਾਂ, ਮੈਂ ਆਪਣੇ ਜਿਹੜਾ ਸੰਡੇ ਐਡਰੈਸ 'ਚ ਕਿਹਾ ਸੀ ਕਿ ਅਸੀਂ ਬਟਾਲੇ ਦੀ ਕੰਧ ਤੋਂ ਸਰਹੰਦ ਦੀ ਕੰਧ ਤੱਕ ਸਾਜ਼ਿਸ਼ਾਂ ਦਾ ਸ਼ਿਕਾਰ ਹੋਏ ਔਰ ਤਤੀ ਤਵੀ ਤੋਂ ਤਾਜ਼ੋ ਤਖਤ ਤੱਕ ਦਾ ਸਾਡਾ ਸਫ਼ਰ ਕੁਰਬਾਨੀਆਂ ਦਾ ਸਫ਼ਰ ਹੈ। ਔਰ ਜ਼ਾਹਰ ਹੈ ਕਿ ਜਦੋਂ ਮੈਂ ਬਟਾਲੇ ਦੀ ਕੰਧ ਦੀ ਗੱਲ ਕੀਤੀ ਤੇ ਇਹ ਉਹ ਪੀਰੀਅਡ ਹੈ ਜਦੋਂ ਗੁਰੂ ਨਾਨਕ ਸਾਹਿਬ ਆਪਣੇ ਵਿਆਹ ਦੇ ਲਈ ਜਿਹੜਾ ਬਟਾਲੇ ਚ ਆਉਂਦੇ ਨੇ, ਉਹ ਅੱਗ ਔਰ ਹਿੰਦੂ ਸ਼ਾਸਤਰਾਂ ਨੂੰ ਨਕਾਰਦੇ ਨੇ ਔਰ ਉਹ ਕਹਿੰਦੇ ਨੇ ਮੇਰਾ ਵਿਆਹ ਤਾਂ ਇੱਕੋ ਓਂਕਾਰ ਦੇ ਨਾਲ ਹੈ, ਇੱਕ ਰੱਬ ਨਾਲ ਹੈ। ਤੇ ਫਿਰ ਕਿਵੇਂ ਬ੍ਰਾਹਮਣ ਉੱਥੇ ਕੰਸਪਾਇਰ ਕਰਦੇ ਨੇ ਦੋਨੋਂ ਧਿਰਾਂ ਦੇ, ਕਿਉਂਕਿ ਉਹਨਾਂ ਜ਼ਮਾਨਿਆਂ 'ਚ ਵਿਆਹ ਬ੍ਰਾਹਮਣ ਹੀ ਪੜਾਉਂਦੇ ਸੀ, ਅੱਜ ਵੀ ਹਿੰਦੂਆਂ ਦੇ ਵਿਆਹ ਉਹੀ ਪੜਾਉਂਦੇ ਨੇ ਕਿ ਭਾਈ ਇਹ ਇੰਨਾ ਵੱਡਾ ਚੈਲੰਜ ਪਹਿਲਾਂ ਇਹ 10-11 ਸਾਲ ਦਾ ਸੀ ਨੇ ਜਨੇਊ ਨਹੀਂ ਪਾਇਆ ਤੇ ਉਹਨਾਂ ਨੇ ਇਹ ਕੰਸਪਾਇਰ ਕੀਤਾ ਕਿ ਭਾਈ ਇਹ ਜਿੱਥੇ ਬੈਠੇ ਨੇ, ਕਿਉਂਕਿ ਜਿੱਥੇ ਜੰਜ ਨੂੰ ਢਕਾਇਆ ਜਾਂਦਾ ਹੈ ਉਹ ਉੱਥੇ ਬਿਠਾਇਆ ਜਾਂਦਾ ਹੈ, ਚੰਗੀ ਚਾਦਰ ਜਾਂ ਮੰਜੀ ਵਿਛਾ ਕੇ, ਔਰ ਜਿਸ ਕੰਧ ਦੇ ਥੱਲੇ ਉਹ ਬੈਠੇ ਸੀ ਇਹ ਹੋਇਆ ਕਿ ਇਹ ਕੰਧ ਹੀ ਉੱਤੇ ਸੁੱਟਦੇ ਹੀ ਆ ਉਹਨਾਂ ਦੇ, ਤੇ ਉਹਨਾਂ ਦਾ ਨਾਂ ਰਹੇ ਬਾਂਸ ਨਾ ਵੱਜੇ ਬੰਸਰੀ। ਔਰ ਅੱਜ ਵੀ ਉਹ ਗੁਰਦੁਆਰੇ ਦਾ ਨਾਂ ਹੀ ਕੰਧ ਸਾਹਿਬ ਹੈ ਬਟਾਲੇ ਦੇ ਵਿੱਚ, ਉਹ ਕੰਧ ਨੂੰ ਪ੍ਰੀਜ਼ਰਵ ਕੀਤਾ ਹੋਇਆ ਹੈ। ਇਹ ਅਕਾਲ ਪੁਰਖ ਨੇ ਜਿਹਨਾਂ ਨੂੰ ਆਪਣਾ ਬਣਾ ਕੇ ਭੇਜਿਆ ਹੁੰਦਾ, ਉਹਨੂੰ ਜੇ ਹੈ ਕਿ ਵੀ ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ। ਸੋ ਇਹ ਜਿਹੜੀ ਪਹਿਲੀ ਕੰਸਪੀਰੇਸੀ, ਅੱਜ ਜਦੋਂ ਅਸੀਂ ਬਹੁਤ ਵਾਰ ਸਿੱਖਾਂ ਦੇ ਖਿਲਾਫ ਜੋ ਇਹ ਕਰਦੇ ਨੇ ਉਹਨੂੰ ਦੇਖਦੇ ਹਾਂ ਤੇ ਮੇਰਾ ਇਹ ਕਹਿਣਾ ਹੁੰਦਾ ਵੀ ਉਸ ਕੰਧ ਨੂੰ ਯਾਦ ਕਰੋ ਬਟਾਲੇ ਦੇ ਕਿ ਉਸ ਜਿਹੜਾ ਬਟਾਲੇ ਦੀ ਕੰਧ ਤੋਂ ਸਰਹੰਦ ਦੀ ਕੰਧ ਤੱਕ। ਹੁਣ ਜਦੋਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਦੀ ਅਸੀਂ ਸ਼ਹਾਦਤ ਦੀ ਗੱਲ ਕਰਦੇ ਹਾਂ, 7 ਤੇ 9 ਸਾਲ ਦੇ ਬੱਚੇ ਨੇ। ਹੁਣ ਜੇ ਉਸ ਵੇਲੇ ਦਾ ਜਿਹੜਾ ਉਹ ਸਰਹੰਦ ਦਾ ਜਿਹੜਾ ਗਵਰਨਰ ਹੈ
ਵਜੀਦ ਖਾਨ ਉਹ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ ਦੇ ਆਰਗੂਮੈਂਟ ਦੇ ਨਾਲ, ਜਿਹਦੇ ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਹੈ ਇਹਨਾਂ ਦਾ ਬੱਚਿਆਂ ਦਾ ਕੋਈ ਕਸੂਰ, ਬੱਚਿਆਂ ਦਾ ਤਾਂ ਇਹੀ ਕਸੂਰ ਹੈ ਕਿ ਇਹ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਨੇ, ਤੁਹਾਡੇ ਬਾਗੀ ਗੁਰੂ ਗੋਬਿੰਦ ਸਿੰਘ ਨੇ, ਇਹ ਤਾਂ ਸ਼ੀਰਖੋਰ ਬੱਚੇ ਨੇ ਔਰ ਇਸਲਾਮ ਦੀ ਸ਼ਰਅ ਇਹਨਾਂ ਨੂੰ ਸਜ਼ਾ ਦੇਣ ਦਾ ਕੋਈ ਫਤਵਾ ਨਹੀਂ ਦਿੱਤਾ ਜਾ ਸਕਦਾ। ਲੇਕਿਨ ਉਦੋਂ ਹੀ ਜਿਹੜਾ ਉਹਦਾ ਪ੍ਰਮੁੱਖ ਵਜ਼ੀਰ ਹੈ ਸੁੱਚਾ ਨੰਦ, ਜਦੋਂ ਅਸੀਂ ਸਾਜ਼ਿਸ਼ ਦੀ ਗੱਲ ਕਰਦੇ ਹਾਂ ਫਿਰ ਇਹ ਸਮਝ ਆਣੀ ਚਾਹੀਦੀ ਕਿ ਕਿਵੇਂ ਸਾਜ਼ਿਸ਼ਾਂ ਉਦੋਂ ਤੋਂ ਅੱਜ ਤੱਕ ਜਾਰੀ ਨੇ। ਉਹ ਆ ਜਾਂਦਾ ਬੱਚਿਆਂ ਦੇ ਕੋਲ, ਉਹਨਾਂ ਨੂੰ ਕਹਿੰਦਾ ਕਿ ਜੀ ਦੱਸੋ ਜੇ ਤੁਹਾਨੂੰ ਅਸੀਂ ਛੱਡ ਦਈਏ ਤਾਂ ਤੁਸੀਂ ਕੀ ਕਰੋਗੇ। ਉਹਨਾਂ ਨੇ ਕਿਹਾ ਜੀ ਤੁਸੀਂ ਛੱਡੋ ਸਹੀ, ਇੱਕ ਵਾਰ ਅਸੀਂ ਫੌਜ ਬਣਾਵਾਂਗੇ ਔਰ ਤੁਹਾਡੇ ਜ਼ੁਲਮ ਦੇ ਖਿਲਾਫ ਲੜਾਂਗੇ, ਕਿਉਂਕਿ ਸਾਡੇ ਪਿਤਾ ਨੇ ਇਹੀ ਰਸਤਾ ਇਨਸਾਨੀਅਤ ਨੂੰ ਦਿੱਤਾ ਹੈ ਕਿ ਕਿਸੇ ਦਾ ਜ਼ੁਲਮ ਨਹੀਂ ਸਹਾਰਨਾ। ਤੇ ਸੁੱਚਾਨੰਦ ਟਰਨ ਕਰਦਾ ਟੁਵਰਡਸ ਕਾਜ਼ੀ ਵੀ ਔਰ ਵਜੀਦ ਖਾਨ ਵੀ ਕਹਿੰਦਾ, ਔਰ ਜਿਹੜਾ ਸਿੱਖਾਂ ਦੇ ਦਿਲਾਂ ਤੇ ਨਫ਼ਰਤ ਭਰਿਆ ਵਾਕ ਉਕਰਿਆ ਹੋਇਆ ਹੈ ਜਿਹਦੇ ਚੋਂ ਸੁੱਚਾਨੰਦ ਕਹਿੰਦਾ ਸੱਪਾਂ ਦੇ ਬੱਚੇ ਸੱਪ ਹੀ ਹੁੰਦੇ ਨੇ, ਕਿ ਅੱਜ ਤੁਹਾਡੇ ਤੋਂ ਇੱਕ ਗੁਰੂ ਗੋਬਿੰਦ ਸਿੰਘ ਕਾਬੂ ਨਹੀਂ ਆ ਰਹੇ, ਇਹ ਦੋ ਗੁਰੂ ਗੋਬਿੰਦ ਸਿੰਘ ਤੁਹਾਡੇ ਸਾਹਮਣੇ ਖੜੇ ਨੇ, ਇਹਨਾਂ ਨੂੰ ਨਾ ਜਾਣ ਦਿਓ ਸੁੱਕੇ। ਔਰ ਫਿਰ ਕਿਵੇਂ ਫਤਵਾ ਲਿਆ ਜਾਂਦਾ ਹੈ ਔਰ ਦਿੱਤਾ ਜਾਂਦਾ ਹੈ ਔਰ ਉਹਨਾਂ ਨੂੰ ਜਿਉਂਦੇ ਜੀ ਕੰਧ ਦੇ ਵਿੱਚ ਚੜਵਾ ਕੇ ਸ਼ਹੀਦ ਕੀਤਾ ਜਾਂਦਾ। ਸੋ ਇਹ ਇੱਕ ਸਾਜ਼ਿਸ਼ਾਂ ਦੀ ਕਹਾਣੀ ਹੈ। ਤੇ ਜੇ ਉਸ ਸਿੱਖ ਕੌਮ ਜਿਸ ਨੇ ਹਮੇਸ਼ਾ ਸੱਚ ਹੱਕ ਇਨਸਾਫ ਦਾ ਸਾਥ ਦਿੱਤਾ ਹੈ ਉਹਨਾਂ ਪ੍ਰਤੀ ਇਹ ਰਵੱਈਆ ਤੇ ਇਸਲਾਮ ਦੇ ਹਵਾਲੇ ਨਾਲ ਤਾਂ ਇਸ ਗੱਲ ਦਾ ਧਿਆਨ ਰਿਹਾ। ਮੈਂ ਪਿਛਲੇ ਦਿਨਾਂ 'ਚ ਫਾਰਸੀ ਦਾ ਇੱਕ ਸਿੱਖ ਇੰਟੈਲੈਕਚੁਅਲ ਪਰਸ਼ੀਅਨ ਕਲਾਸਿਸ ਪਾਕਿਸਤਾਨ ਈਰਾਨ ਦੂਜੇ 'ਚ ਉਹਦੇ 'ਚ ਉਹ ਆਪਣਾ ਵਾਇਆ ਵਰਚੁਅਲ ਆਪਣਾ ਦੇ ਰਹੇ ਸੀ ਪ੍ਰੈਜੈਂਟੇਸ਼ਨ। ਉਹਨਾਂ ਨੇ ਗੱਲ ਬੜੀ ਚੰਗੀ ਕਹੀ। ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਨਹੀਂ ਹੈ ਵੀ ਅਸੀਂ ਪਰਸ਼ੀਅਨ ਸਿੱਖਾਂ ਲਈ ਕਿਉਂ ਅਹਿਮੀਅਤ ਵਾਲੀ ਰਹੀ ਹੈ ਕਿ ਵੀ ਇਹ ਤਾਂ ਪਹਿਲੀ ਜਿਹੜੇ ਉੱਥੋਂ ਦੇ ਸੀ ਉਹਨਾਂ ਨੇ ਤਾਂ ਮੁਸਲਮਾਨਾਂ ਨੂੰ ਮਲੇਛ ਚਲਾਣੇ ਕਿ ਵੀ ਇਹ ਮਲੇਛ ਨੇ ਡਰਟੀ ਨੇ, ਔਰ ਉਹਨਾਂ ਦੀ ਜ਼ਬਾਨ ਅਰਬੀ ਔਰ ਫਾਰਸੀ ਨੂੰ ਵੀ ਮਲੇਛ ਭਾਸ਼ਾ ਐਲਾਨ ਦਿੱਤਾ। ਉਹ ਪੜ੍ਹਦੇ ਵੀ ਨਹੀਂ ਸੀ ਔਰ ਪੜ੍ਹਨ ਵੀ ਨਹੀਂ ਸੀ ਦਿੰਦੇ। ਲੇਕਿਨ ਇਧਰ ਜਦੋਂ ਗੁਰੂ ਨਾਨਕ ਸਾਹਿਬ ਨੇ ਔਰ ਬਾਅਦ ਚ ਬਾਕੀ ਗੁਰੂ ਸਾਹਿਬਾਨ ਨੇ ਬਾਣੀ ਰਚੀ, ਅਸੀਂ ਗੁਰੂ ਗ੍ਰੰਥ ਸਾਹਿਬ 'ਚ ਦੇਖਦੇ ਹਾਂ ਕਿ 22-23 ਜ਼ਬਾਨਾਂ ਦੇ ਅਲਫਾਜ਼ ਨੇ ਔਰ ਡਜ਼ਨਸ ਹੋਰ ਡਾਇਲੈਕਟ ਨੇ ਔਰ ਕੁਛ ਉਹਨਾਂ ਦੇ ਜਦੋਂ ਅਸੀਂ ਸ਼ਬਦ ਦੇਖਦੇ ਹਾਂ ਜਿਹੜੇ ਮੈਂ ਅਕਸਰ ਰਿਪੀਟ ਕਰਦਾ ਔਰ ਮੈਂ ਵਕਤ ਕਰਕੇ ਟੌਪਿਕ ਤੋਂ ਪਾਸੇ ਨਹੀਂ ਜਾਣਾ ਚਾਹੁੰਦਾ ਕਿ ਵੀ ਕਿਵੇਂ ਇਹ ਹੈ। ਔਰ ਮੈਂ ਹਮੇਸ਼ਾ ਇਹ ਕਹਿੰਦਾ ਵੀ ਅਸੀਂ ਤਾਂ ਰੋਜ਼ਾਨਾ ਜਦੋਂ ਜਾਪ ਸਾਹਿਬ ਪੜ੍ਹਦੇ ਹਾਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਨੇ ਪਰਸ਼ੀਅਨ ਦੇ ਵਿੱਚ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ, ਅਸੀਂ ਇਹ ਰੋਜ਼ਾਨਾ ਸਾਡੀ ਦੁਆ ਅਰਦਾਸ ਦਾ ਹਿੱਸਾ ਹੈ ਕਿ ਗਨੀਮੁਲ ਸ਼ਿਕਸਤ ਹੈ, ਗਰੀਬੁਲ ਪਰਸਤ ਹੈ, बुलंदुल मकान है, ज़मीनुल ज़मान है, तमीज़ुल तमाम है, रुज़ुअल निधान है, हरीफुल अजीम है, रज़ाइक यकीन है। और एक बहुत वड्डी तब्दीली सी उस खिते दे विच कि जिथे गुरु साहबान ने जदों असी साईं मियां मीर तो नीर खान का जिक्र किया और उत्थे फारसी जबान होए और दूसरा होए उन्होंने रैकगनाइज भी किया, उस अपने कलाम भी दिते। और बहुतिਆਂ ਨੂੰ हैरानी होएगी कि ਜਦੋਂ सिख राज की असी गल करते हैं 40 साल महाराजा रणजीत सिंह ने ਜਿਹੜਾ है 1.5 ਲੱਖ मुरब्बा मील तो ज़्यादा ਜਿਹੜੀ ਧਰਤੀ है उस दे उत्ते राज किया और सिख राज की सरकारी जबान फारसी सी, परशियन सी। हालांकि बोलचाल की जबान पंजाबी रही और कोई भी अपना कोई फरियाद करता है उस, लेकिन सारी कॉरस्पॉन्डेंस असी रॉयल लैंग्वेज वो परशियन रही है। ਹੁਣ ਤੁਸੀਂ ਅੱਜ ਦੇ ਹਿੰਦੂ ਤਵੀਆਂ ਦਾ ਹਾਲ 72-73 ਸਾਲ 'ਚ ਦੇਖ ਲਿਆ ਕਿ ਉਹਨਾਂ ਨੇ ਕਿਵੇਂ ਜਿਹੜੀ 28% ਤੋਂ ਵੀ ਘੱਟ ਲੋਕਾਂ ਦੀ ਬੋਲੀ ਹੈ ਉਹਨੂੰ ਇੰਡੀਆ ਤੇ ਕਿਵੇਂ ਉਰਦੂ ਗਾਇਬ ਕਰ ਦਿੱਤਾ। ਕੱਲੀ ਇਹ 200 ਮਿਲੀਅਨ ਮੁਸਲਮਾਨਾਂ ਦੀ ਜ਼ਬਾਨ ਨਹੀਂ ਸੀ ਭਾਰਤ ਦੇ, ਇਹ ਇੱਕ ਅਦਬ ਦੀ ਜ਼ਬਾਨ ਸੀ ਔਰ ਕਿਵੇਂ ਲੈਂਗੁਏਜ ਆਫ ਕੰਟੈਕਟ ਸੀ। ਸੋ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪਾਕਿਸਤਾਨ ਬਾਰੇ ਕੋਈ ਭੁਲੇਖਾ ਨਹੀਂ ਹੁੰਦਾ, ਉਹ ਤਾਂ ਉਹਨਾਂ ਨੇ ਇਸਲਾਮ ਨੂੰ ਉਹਨਾਂ ਦੇ ਹੱਥ ਦਾ ਛੋਇਆ ਪਾਣੀ, ਹਿੰਦੂ ਪਾਣੀ, ਮੁਸਲਮਾਨ ਪਾਣੀ, ਸੋ ਉਹਦੇ ਬਾਰੇ ਨਹੀਂ ਹੈ। ਚਾਈਨਾ ਦੇ ਨਾਲ ਸੰਬੰਧਾਂ ਦੀ ਇੰਟਰੀਕੇਸੀ ਇਸ ਲਈ ਵੀ ਹੈ ਕਿਉਂਕਿ ਜ਼ਾਹਰ ਹੈ ਇੱਕ ਪਾਸੇ ਜਦੋਂ ਦੁਨੀਆ ਦੀਆਂ ਵੱਡੀਆਂ ਇਕਨੋਮੀਜ਼ ਦੀ ਗੱਲ ਹੁੰਦੀ ਹੈ, ਚਾਈਨਾ ਦੂਸਰੀ ਵੱਡੀ ਇਕਨੋਮੀ ਹੈ, ਇਹ ਪੰਜਵੀਂ ਵੱਡੀ ਹੈ। ਚਾਈਨਾ ਦੇ ਬਿਜ਼ਨਸ ਇੰਟਰਸਟ ਵੱਡੇ ਲੈਵਲ ਤੇ ਪਾਕਿਸਤਾਨ ਨਾਲ ਤਾਂ ਹੈ ਨਹੀਂ, ਟ੍ਰੇਡ ਦਾ ਵੀ ਇੰਟਰਸਟ ਨਹੀਂ ਹੈ ਕੋਈ ਵੀ। ਔਰ ਲੇਕਿਨ ਭਾਰਤ ਦੇ ਨਾਲ ਵੀ ਆਲਮੋਸਟ 60 ਬਿਲੀਅਨ ਡਾਲਰ ਦੀ ਟ੍ਰੇਡ ਸਰਪਲਸ ਚਾਈਨਾ ਦੀ। ਸੋ ਇਹਨਾਂ ਸਾਰਿਆਂ ਦੇ ਨਾਲ ਅਸੀਂ ਦੇਖਦੇ ਹਾਂ ਕਿ
ਦੋਨਾਂ ਦੀ ਟੱਕਰ 62 ਦਾ ਪੀਰੀਅਡ ਵੀ ਜਾਂ ਉਹਨੂੰ ਜੇ ਪਾਸੇ ਵੀ ਰੱਖ ਦਈਏ ਜੀ। ਤੇ ਕੁੱਲ ਮਿਲਾ ਕੇ ਬੇਸ਼ੱਕ ਪਾਸਟ ਹਿਸਟਰੀ 'ਚ ਕੋਈ ਇਸ ਕਿਸਮ ਦਾ ਤਾਂ ਨਹੀਂ ਹੈ ਕਿ ਕੋਈ ਹੌਸਟਾਈਲ ਐਮਪਾਇਰ ਐਗਜ਼ਿਸਟ ਕਰਦੇ ਰਹੇ ਨੇ, ਬਿਲਕੁਲ। ਲੇਕਿਨ ਕੋਈ ਇੰਟਰੈਕਸ਼ਨ ਵੀ ਬਹੁਤਾ ਨਹੀਂ ਸੀ ਅਦਰ ਦੈਨ ਹੁਣ ਬੁੱਧ ਜਿਹਨੂੰ ਇੰਡੀਅਨ ਆਪਣਾ ਹੀ ਕਹਿੰਦੇ ਰਹੇ, ਨੇਪਾਲ ਨੇ ਚੈਲੰਜ ਕੀਤਾ ਭਾਈ ਬੁੱਧ ਤੇ ਉਹ ਤਾਂ ਇੱਕ ਵੱਖਰੀ ਰੇਸ ਦੀ ਗੱਲ ਚਲੀ ਜਾਂਦੀ ਹੈ ਜਿਹਦੇ ਨਾਲ ਉਹਨਾਂ ਦਾ ਹੁੰਦਾ। ਔਰ ਹੁਣ ਕਿਉਂਕਿ ਜਦੋਂ ਚਾਈਨਾ ਦੀ ਐਮਰਜੈਂਸ ਹੁੰਦੀ ਹੈ ਔਰ ਚਾਈਨਾ ਇੱਕ ਬਰਾਬਰ ਦਾ ਚੈਲੰਜ ਬਣ ਕੇ ਖਲੋ ਜਾਂਦਾ ਹੈ, ਕੱਲਾ ਇਕਨੋਮਿਕਲ ਮਾਈਟ ਨਾਲ ਨਹੀਂ। ਅੱਜ ਹੀ ਸਾਡੇ ਇੱਕ ਮਿੱਤਰ ਕੈਲੀਫੋਰਨੀਆ ਤੋਂ ਉਹਨਾਂ ਨਾਲ ਗੱਲ ਹੋ ਰਹੀ ਸੀ, ਉਹ ਮੈਨੂੰ ਕਹਿੰਦੇ ਜੀ ਜੋ ਨਫ਼ਰਤ ਇਸ ਵੇਲੇ ਚਾਈਨਾ ਦੇ ਨਾਲ ਹੈ, ਇਹੀ ਕਹਿੰਦੇ 1970 ਚੋਂ ਕਾਫੀ ਪੁਰਾਣੇ ਇੱਥੇ ਰਹਿੰਦੇ ਨੇ, ਜਾਪਾਨ ਦੇ ਖਿਲਾਫ ਸੀ। ਹਾਲਾਂਕਿ ਜਾਪਾਨ ਇਹਨਾਂ ਦੇ ਮਿਲਟਰੀ ਜਿਹੜਾ ਉਹ ਅੰਬਰੇਲਾ ਥੱਲੇ ਸੀ, ਲੇਕਿਨ ਕਿਉਂਕਿ ਜਾਪਾਨ ਇਕਨੋਮਿਕਲੀ ਬਹੁਤ ਪ੍ਰੋਗਰੈਸ ਕਰ ਰਿਹਾ ਸੀ, ਉਦੋਂ ਵੀ ਇਹ ਸੀ ਕਿ ਜੀ ਹਾਲੀਵੁੱਡ ਦੀ ਫਲਾਂ ਬਿਲਡਿੰਗ ਜਾਪਾਨੀਆਂ ਨੇ ਲੈ ਲਈ, ਫਲਾਣਾ ਟ੍ਰੇਡ ਸੈਂਟਰ ਲੈ ਲਿਆ, ਦੂਜਾ ਲੈ ਲਿਆ, ਔਰ ਇਹ ਇੰਟਰਸਟ ਤਾਂ ਇਕਨੋਮਿਕਲ ਸੀ। ਉਹਨਾਂ ਨੇ ਕਿਹਾ ਚਾਈਨਾ ਇਸ ਲਈ ਵੀ ਖਤਰਨਾਕ ਬਣ ਗਿਆ ਕਿ ਜਾਪਾਨ ਦਾ ਤਾਂ ਮਿਲਟਰੀ ਮਾਈਟ ਹੀ ਕੋਈ ਨਹੀਂ ਸੀ, ਉਹ ਤਾਂ ਅਮਰੀਕਾ ਦੀ ਸ਼ੈਲਟਰ ਥੱਲੇ ਸੀ। ਚਾਈਨਾ ਇੱਕ ਮਿਲਟਰੀ ਮਾਈਟ ਦੇ ਤੌਰ ਤੇ ਵੀ ਉੱਭਰਿਆ। ਹੁਣ ਇਹ ਜਿਹੜੀ ਸਾਰੀ ਖੇਡ ਅਮਰੀਕਾ ਔਰ ਚਾਈਨਾ ਦੀ ਐਕਚੁਅਲ ਬਿਜ਼ਨਸ ਜਿਹੜਾ ਕੰਪੀਟੀਸ਼ਨ ਚੋਂ ਔਰ ਨਾਲ ਜੁੜਿਆ ਕਿ ਕਿਨੇ ਦੁਨੀਆ ਦੇ ਵਿੱਚ ਵੱਡੀ ਪਾਵਰ ਰਹਿਣਾ, ਉਹਦੇ ਚੋਂ ਉੱਭਰਿਆ। ਉਹਦੇ 'ਚ ਭਾਰਤ ਦੇ ਲਈ ਜੇ ਤਾਂ ਜਿਵੇਂ ਇੱਕ ਜ਼ਮਾਨੇ 'ਚ ਸੋਵੀਅਤ ਯੂਨੀਅਨ ਔਰ ਅਮਰੀਕਾ ਦਾ ਟੱਕਰ ਸੀ ਵਾਲਾ ਪਾਰਟ ਸੀ, ਔਰ ਕਲੇਵਰਲੀ ਨਹਿਰੂ ਦੀ ਲੈਗੇਸੀ ਜਾਂ ਉਸ ਤੋਂ ਬਾਅਦ ਵਾਲਿਆਂ ਨੇ ਇੰਦਰਾ ਗਾਂਧੀ ਜਾ ਕੇ ਪੂਰੀ ਸੋਵੀਅਤ ਯੂਨੀਅਨ ਦੀ ਝੋਲੀ 'ਚ ਪਈ, ਲੇਕਿਨ ਨਹਿਰੂ ਨੇ ਦੋਨਾਂ ਦੀ ਮਦਦ ਲਈ। ਬਿਲਕੁਲ। ਇੱਕ ਭਾਵੇਂ ਉਹ ਕੋਈ ਹੈ ਨਾਨ ਸਟਾਰਟਰੀ ਸੀ, ਨਾਨ ਅਲਾਈਨ ਮੂਵਮੈਂਟ, ਪਰ ਫਿਰ ਵੀ ਜਿਹੜੇ ਇਸ ਕਿਸਮ ਦੀਆਂ ਸਿਚੁਏਸ਼ਨ 'ਚ ਬੈਸਟ ਹੁੰਦਾ ਹੈ ਕਿ ਡੋਂਟ ਕਮ ਇਨ ਦਾ ਹਾਰਮਸ ਵੇ, ਜਿਵੇਂ ਅਮਰੀਕਨ ਕਹਿੰਦੇ ਨੇ, ਸਾਡੇ ਕਹਿੰਦੇ ਨੇ ਉਖਲੀ 'ਚ ਸਿਰ ਨਾ ਦਿਓ। ਪਰ ਜਦੋਂ ਗਧਿਆਂ ਦੇ ਹੱਥ 'ਚ ਕੋਈ ਡਿਸੀਜਨ ਮੇਕਿੰਗ ਆ ਜਾਂਦੀ ਹੈ ਤੇ ਉਹਨਾਂ ਨੂੰ ਤਾਂ ਗਧੇ ਨੇ ਤਾਂ ਆਪ ਜੁੱਤੀਆਂ ਖਾਧੀਆਂ ਹੁੰਦੀਆਂ, ਉਹ ਤੁਰਦਾ ਹੀ ਖਾ ਕੇ ਡੰਡੇ ਹੈ, ਉਹਨੂੰ ਤਾਂ ਨਹੀਂ ਫਰਕ ਪੈਂਦਾ ਵੀ ਕਿਹਦਾ ਸਿਰ ਕਿੱਥੇ ਦਿੱਤਾ ਹੈ। ਨਹੀਂ, ਹੁਣ ਉਹ ਚੀਨ ਦੇ ਨਾਲ ਸਿੰਘ ਫਸੇ ਹੋਏ ਨੇ, ਹਾਲ ਜੋ ਗਲਵਾਨ ਵੈਲੀ 'ਚ ਹੋਇਆ, ਹੁਣ ਅਜੇ ਕੋਈ 29-30 ਦੀ ਰਾਤ ਨੂੰ ਕੀ ਹੋਇਆ ਜਿਹੜਾ ਉਸ ਜਿਹੜਾ ਪੈਂਗੋਂਗ ਸੋ ਲੇਕ ਦੇ ਉੱਤੇ, ਅਜੇ ਉਹਦੀਆਂ ਖਬਰਾਂ ਬਾਹਰ ਨਹੀਂ ਨੇ ਕਿਉਂਕਿ ਦੋਨਾਂ ਨੇ ਹੀ ਕੁੱਟੀਆਂ ਹੋਈਆਂ। ਪਰ ਇਹ ਮਨ ਕੀ ਬਾਤ ਵਾਲਾ ਜਿਹੜਾ ਘਰ 'ਚ ਕੁੱਤੇ ਰੱਖਣ ਦੀ ਗੱਲ ਕਰ ਰਿਹਾ, 2 ਦਿਨ ਪਹਿਲਾਂ ਮੋਰ ਦੇ ਨਾਲ ਪੈਲਾਂ ਪਾ ਰਿਹਾ, ਲੋਕ ਪੁੱਛਦੇ ਨੇ ਮੂੰਹ ਬੋਲ ਫੁੱਟ ਕੁਛ ਕਿ ਵੀ ਤੂੰ ਕੀ ਕਰ ਰਿਹਾ। ਲੇਕਿਨ ਅਸੀਂ ਸਮਝਦੇ ਹਾਂ ਵੀ ਇਹ ਬਹੁਤ ਕੁਝ ਐਸਾ ਚੱਲ ਰਿਹਾ ਹੈ ਜਿਹਦਾ ਜਦੋਂ ਅਸੀਂ ਉਸ ਦੀਆਂ ਨੁਆਂਸਿਸ ਦੀ ਗੱਲ ਕਰਦੇ ਹਾਂ ਔਰ ਕਿਵੇਂ ਇਸ ਨੂੰ, ਇਹ ਸਿਰਫ ਦੋਵਾਂ ਦੇਸ਼ਾਂ ਦੇ ਵਿਚਾਲੇ ਟੱਕਰ ਦੀ ਗੱਲ ਨਹੀਂ ਹੈ। ਔਰ ਅਸੀਂ ਕੱਲ ਦੇ ਐਨਾਲਿਸਿਸ ਦੇ ਵਿੱਚ ਇਹ ਗੱਲ ਕਹੀ ਸੀ ਕਿ ਕਿਵੇਂ ਇਸ ਦੀਆਂ ਮਲਟੀਪਲ ਇੰਪਲੀਕੇਸ਼ਨਸ ਨੇ। ਇੱਕ ਦਿਨ ਅੱਗੇ ਵੀ ਅਸੀਂ ਉਹਨੂੰ ਬ੍ਰੌਡਲੀ ਐਕਸਪਲੇਨ ਕੀਤਾ ਸੀ, ਪਰ ਅੱਜ ਜਦੋਂ ਅਸੀਂ ਇਸ ਖਬਰ ਨੂੰ ਇੱਕ ਹੋਰ ਹਵਾਲੇ ਦੇ ਨਾਲ ਦੇਖਦੇ ਹਾਂ, ਪਿਛਲੀਆਂ ਡਿਸਕਸ਼ਨਸ ਦੇ ਵਿੱਚ ਮੈਂ ਪਾਸਿੰਗ ਰੈਫਰੈਂਸ ਦੇ ਵਿੱਚ ਕੁਆਡ ਦੀ ਗੱਲ ਕੀਤੀ ਸੀ, 4 ਦੇਸ਼ਾਂ ਦਾ ਜਿਹੜਾ ਇਹ ਸਮੂਹ ਜਿਨ੍ਹਾਂ ਦੇ ਵਿੱਚ ਅਮਰੀਕਾ ਹੈ, ਜਾਪਾਨ ਹੈ, ਆਸਟ੍ਰੇਲੀਆ ਹੈ ਔਰ ਇੰਡੀਆ। ਔਰ ਜ਼ਾਹਰ ਹੈ ਕਿ ਇਹਦੀ ਗੱਲ ਤਾਂ ਜਿਹੜੀ ਹੈ, ਇਹ ਜਦੋਂ ਸੁਨਾਮੀ ਆਈ ਉਦੋਂ ਅਮਰੀਕਾ ਔਰ ਆਸਟ੍ਰੇਲੀਆ ਨੇ ਔਰ ਇੰਡੀਆ ਨੇ ਕਿਸੇ ਹੱਦ ਤੱਕ ਕੁਝ ਟੁਗੈਦਰ, ਕਿਉਂਕਿ ਸਾਰੇ ਦੇਸ਼ ਪ੍ਰਭਾਵਿਤ ਸੀ। ਉਦੋਂ 2007 ਦੇ ਵਿੱਚ ਮਿਸਟਰ ਐਬੇ ਜਿਹੜੇ ਜਾਪਾਨ ਦੇ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਸੁਜੈਸਟ ਕੀਤਾ ਕਿ ਕਿਉਂ ਨਾ ਅਸੀਂ ਕੁਝ ਜਿਹੜਾ ਇਸ ਕਿਸਮ ਦਾ ਇਕੱਠਾ ਕਰੀਏ। ਉਦੋਂ ਕੋਈ ਮਿਲਟਰੀ ਲਾਈਨ ਨਹੀਂ ਸੀ, ਲੇਕਿਨ ਮਿਸਟਰ ਐਬੇ ਕਿਉਂਕਿ ਜਾਪਾਨ ਹਮੇਸ਼ਾ ਚਾਈਨਾ ਤੋਂ ਇਨਸਿਕਿਉਰ ਰਿਹਾ ਹੈ ਔਰ ਚਾਈਨਾ ਦੇ ਵਿੱਚ ਬਿਲਟ ਇਨ ਸਾਈਕੋ ਹਿਸਟਰੀ ਹੈ ਹੇਟਡ ਦੀ ਜਾਪਾਨ ਦੀ, ਲੇਕਿਨ ਇਹ 2007 ਦੀ ਗੱਲ ਜਿਹੜੀ ਹੈ ਕੋਈ ਬਹੁਤਾ ਇਹਨੇ ਪ੍ਰਭਾਵ ਨਹੀਂ ਕੀਤਾ। 10 ਸਾਲ ਤਾਂ ਇਹਦੇ ਤੇ ਕੋਈ ਕਾਰਵਾਈ ਨਹੀਂ ਹੋਈ। 2017 ਦੇ ਵਿੱਚ ਜਿਹੜੀ ਹੈ ਪਹਿਲੀ ਇਸ ਦੇ ਉੱਤੇ ਇੱਕ ਮੀਟਿੰਗ ਹੁੰਦੀ ਹੈ, ਪਰ ਉਹ ਵੀ ਇੱਕ ਫਾਰਮਲ ਸੀ ਕਿ ਕੋਈ ਟੁਗੈਦਰਨੈਸ ਕੀਤੀ ਜਾਏ। ਔਰ ਫਿਰ 2019 ਚ ਜਦੋਂ ਯੂਨਾਈਟਿਡ ਨੇਸ਼ਨਸ ਦਾ ਇੱਥੇ ਸੈਸ਼ਨ ਸੀ, ਜਿਹੜਾ ਜਨਰਲ ਅਸੈਂਬਲੀ ਹੁੰਦੀ ਸਤੰਬਰ ਮਹੀਨੇ, ਉਦੋਂ ਇੱਕ ਫਾਰਮਲ ਮੀਟਿੰਗ ਹੋਈ, ਪਰ ਇਹਦੇ 'ਚ ਕੁਝ ਵੀ ਨਹੀਂ ਉੱਭਰਿਆ। ਇਹ ਸਾਰੇ ਪੀਰੀਅਡ ਦੇ ਵਿੱਚ ਇੱਕ ਪਾਰਟ ਜਿਹੜਾ ਉਹ ਜ਼ਰੂਰ ਰਿਹਾ ਕਿ ਜਦੋਂ ਇਹਨਾਂ ਨੇ ਮਾਲਾਬਾਰ ਦੇ ਵਿੱਚ ਨੇਵਲ ਐਕਸਰਸਾਈਜ਼ਸ ਕੀਤੀਆਂ ਨੇ, ਉਹਦੇ 'ਚ ਭਾਰਤ, ਜਾਪਾਨ ਔਰ ਅਮਰੀਕਾ ਸੀ, ਔਰ ਆਸਟ੍ਰੇਲੀਆ ਨੂੰ ਲਿਆਣਾ ਚਾਹੁੰਦਾ ਸੀ ਅਮਰੀਕਾ, ਪਰ ਭਾਰਤ ਨੇ ਪਸੰਦ। ਸੋ ਇੰਡੀਆ ਦੇ ਵਿੱਚ ਜ਼ਰੂਰ ਥੋੜੇ ਬਹੁਤ ਸਿਆਣੇ ਬੈਠੇ ਸੀ ਕਿ ਵੀ ਇਹ ਅਲਟੀਮੇਟਲੀ ਜੇ ਤੁਸੀਂ ਮਾਲਾਬਾਰ 'ਚ ਵੀ ਲਿਆ ਕੇ ਆਸਟ੍ਰੇਲੀਆ ਨੂੰ ਕਰਦੇ ਹੋ, ਚਾਈਨਾ ਪਹਿਲਾਂ ਹੀ ਐਪਰੀਹੈਂਸਿਵ ਹੈ ਕਿ ਇਹ ਕੀ ਕਰਨਗੇ ਤੇ ਇਹ ਠੀਕ ਨਹੀਂ ਹੋਣਾ। ਲੇਕਿਨ ਹੁਣ ਜਦੋਂ ਅਸੀਂ ਦੇਖ ਰਹੇ ਹਾਂ ਕਿ ਪਹਿਲਾਂ ਗਲਵਾਨ ਦਾ ਟਕਰਾਅ,
फिर ये पैंगोंग सो का टकरा और पिछले कल ही एक ਜਿਹੜਾ ਇਹਨਾਂ ਨੇ US ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ ਇਹ ਇੱਕ ਵਰਚੁਅਲ ਕਾਨਫਰੰਸ ਕੀਤੀ ਇਹਨੂੰ ਹੋਸਟ ਕੀਤਾ ਰਿਚਰਡ ਵਰਮਾ ਨੇ ਇਹ ਪੰਜਾਬੀ ਮੂਲ ਦਾ ਹਿੰਦੂ ਅਮਰੀਕਨ ਸਿਟੀਜ਼ਨ ਜਿਹੜਾ ਐਂਬੈਸਡਰ ਹੈ ਅਮਰੀਕਾ ਦਾ ਇੰਡੀਆ ਚ ਕਨਵਰਟਡ ਟੂ ਕ੍ਰਿਸਚੀਅਨਿਟੀ ਇਹਨੇ ਇਹਦੇ ਚ ਹੋਸਟ ਕੀਤਾ ਔਰ ਇਸ ਦੇ ਵਿੱਚ ਜਿੱਥੇ ਡਿਪਟੀ ਫੋਰਨ ਮਿਨਿਸਟਰ ਸਟੀਵਨ ਬਿਗੌਨ ਸ਼ਾਮਲ ਸੀ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਉੱਥੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਵੀ ਸ਼ਾਮਲ ਸੀ ਔਰ ਇਹ ਬਿਲਕੁਲ ਇਸ ਬੈਕਡ੍ਰੌਪ 'ਚ 29-30 ਦੇ ਇਸ ਟਕਰਾਅ ਤੋਂ ਬਾਅਦ ਹਾਲਾਂਕਿ ਇਵੈਂਟ ਤਾਂ ਪਹਿਲਾਂ ਔਰ ਰੱਖੀ ਹੋਏਗੀ ਪਰ ਇਹਦੇ ਜਿਹੜੀ ਖਾਸ ਗੱਲ ਹੋਈ ਉਹਦੇ 'ਚ ਇਹ ਸੀ ਕਿ ਜਿਹੜੇ ਡਿਪਟੀ ਫੋਰਨ ਮਿਨਿਸਟਰ ਨੇ ਸਟੀਵਨ ਬਿਗੌਨ ਉਹਨਾਂ ਨੇ ਅਨਾਉਂਸ ਕੀਤਾ ਕਿ ਬਹੁਤ ਜਲਦੀ ਇਸ ਕੁਆਡ ਦੇਸ਼ਾਂ ਦੀ ਮੀਟਿੰਗ ਮਤਲਬ ਅਮਰੀਕਾ ਜਾਪਾਨ ਆਸਟ੍ਰੇਲੀਆ ਇੰਡੀਆ ਨਵੀਂ ਦਿੱਲੀ ਦੇ ਵਿੱਚ ਹੋਏਗੀ ਨਿਊ ਦਿੱਲੀ 'ਚ ਇਹ ਹੋਏਗੀ ਅਜੇ ਡੇਟ ਨਹੀਂ ਐਲਾਨੀ ਗਈ ਸੋ ਇਹ ਆਲਰੇਡੀ ਚਾਈਨਾ ਨੂੰ ਇੱਕ ਸਿਗਨਲ ਦੇ ਦਿੱਤਾ ਗਿਆ ਹੈ ਕਿ ਜੀ ਅਸੀਂ ਇਕੱਠੇ ਹੋ ਕੇ ਆ ਰਹੇ ਔਰ ਇਸ ਸਾਰੇ 'ਚ ਖਾਸ ਤੌਰ ਤੇ ਜਿਹੜਾ ਚੀਨ ਦਾ ਬਹੁਤ ਵਾਰੀ ਰਿਐਕਸ਼ਨ ਉਹਨਾਂ ਦੀ ਜਿਹੜੀ ਗਲੋਬਲ ਟਾਈਮਜ਼ ਅਖਬਾਰ ਹੈ ਉਹਨਾਂ ਦਾ ਅਫੀਸ਼ੀਅਲ ਪੇਪਰ ਹੈ ਕਮਿਊਨਿਸਟ ਪਾਰਟੀ ਦਾ ਉਹਨਾਂ ਦੀ ਨਾਲ ਇਹਨਾਂ ਨੂੰ ਵਾਰਨਿੰਗ ਆ ਗਈ ਕਿ ਭਾਈ ਔਰ ਭਾਰਤ ਨੂੰ ਉਹਨਾਂ ਨੇ ਕਿਹਾ ਕਿ ਵੀ ਐਡੀਟੋਰੀਅਲ ਦੇ ਵਿੱਚ ਕਿਹਾ ਕਿ ਭਾਰਤ ਨੂੰ ਅਮਰੀਕਾ ਦਾ ਦਮ ਨਹੀਂ ਭਰਨਾ ਚਾਹੀਦਾ ਨਾ ਹੀ ਭਾਰਤ ਨੂੰ ਇਸ ਕੁਆਡ ਦਾ ਹਿੱਸਾ ਬਣਨਾ ਚਾਹੀਦਾ ਔਰ ਇਹ ਇੰਨਾ ਹੌਸਲਾ ਨਾ ਕਰੇ ਕਿ ਉਹ ਇਹਦੇ 'ਚ ਆਏ ਔਰ ਇਹ ਜਿਹੜਾ ਆਪਸੀ ਬਾਰਡਰ ਕਲੈਸ਼ ਹੈ ਇਹ ਦੋਨਾਂ ਦੇਸ਼ਾਂ ਦਾ ਮਾਮਲਾ ਹੈ ਔਰ ਇਸ ਨੂੰ ਜਿਹੜੀ ਆ ਹੋਰ ਰੰਗਤ ਦੇਣੀ ਠੀਕ ਨਹੀਂ ਹੈ ਪਰ ਇਸ ਤਰ੍ਹਾਂ ਲੱਗਦਾ ਹੈ ਕਿ ਈਵਨ ਜਿਹੜਾ ਰਸ਼ੀਆ ਤੋਂ ਤਵੱਕੋ ਸੀ ਭਾਰਤ ਨੂੰ ਜਾਂ ਜਿਹੜਾ ਅਸੀਂ ਅਨਾਉਂਸ ਕੀਤਾ ਸੀ ਕਿ ਇਹਨਾਂ ਦਾ 22 ਸਤੰਬਰ ਨੂੰ ਇੱਕ ਜੁਆਇੰਟ ਮਿਲਟਰੀ ਐਕਸਰਸਾਈਜ਼ਸ ਮਾਸਕੋ ਦੇ ਵਿੱਚ ਹੈ ਜਿਹਦੇ ਵਿੱਚ ਚੀਨ ਵੀ ਸ਼ਾਮਲ ਹੋਏਗਾ 200 ਤੋਂ ਜ਼ਿਆਦਾ ਉਹਨਾਂ ਦੇ ਅਫਸਰ ਜਵਾਨ ਭਾਰਤ ਵੀ ਹੋਏਗਾ ਪਾਕਿਸਤਾਨ ਵੀ ਹੋਏਗਾ ਔਰ ਭਾਰਤ ਦੀ ਜਿਹੜੀ ਹਾਇਰ ਲੈਵਲ ਇਹਨਾਂ ਨੇ ਇੱਕ ਮੀਟਿੰਗ ਕੀਤੀ ਜਿਸ ਦੇ ਵਿੱਚ ਡਿਫੈਂਸ ਮਿਨਿਸਟਰ ਵੀ ਸੀ ਰਾਜਨਾਥ ਸਿੰਘ ਔਰ ਬਿਪਨ ਰਾਵਤ ਵੀ ਸੀ ਉਹਦੇ 'ਚ ਉਹਨਾਂ ਨੇ ਕਿਹਾ US ਇੰਡੀਆ ਟਾਈਜ਼ ਇਹ ਤਾਂ ਮਾਈਕ ਪੈਂਸ ਨੇ ਹਾਂ ਜਿਹਦੇ 'ਚ ਮੈਂ ਕੁਆਡ ਦੀ ਜਿਹੜੀ ਇਹਨਾਂ ਨੇ ਕੀਤੀ ਮੀਟਿੰਗ ਉਹਦੇ 'ਚ ਮਾਈਕ ਪੈਂਸ ਦੀ ਸਟੇਟਮੈਂਟ ਹੈ US ਇੰਡੀਆ ਟਾਈਜ਼ ਹੈਵ ਨੈਵਰ ਬੀਨ ਸੋ ਸਟਰੋਂਗ ਕਿ ਵੀ ਜਿੰਨੀਆਂ ਅੱਜ ਨੇ ਔਰ ਉਹਨੇ ਮੋਦੀ ਔਰ ਜਿਹੜੀ ਟਰੰਪ ਦੀ ਦੋਸਤੀ ਦੀ ਤਾਰੀਫ ਕੀਤੀ ਲੇਕਿਨ ਜਿਹੜਾ ਵਾਰ ਗੇਮਸ ਦੇ ਲਿਹਾਜ਼ ਨਾਲ ਜੋ ਰਸ਼ੀਆ 'ਚ ਹੋਣਾ ਸੀ ਇੰਡੀਆ ਨਾਟ ਟੂ ਅਟੈਂਡ ਵਾਰ ਗੇਮਸ ਇਨ ਰਸ਼ੀਆ ਟੈਂਸ਼ਨ ਅਪ didn't want troops seen alongside those of China Pakistan ਇਹ ਜੈ ਸ਼ੰਕਰ ਵੀ ਸੀ ਉਹਦੇ 'ਚ ਇਸ ਮੀਟਿੰਗ 'ਚ ਐਕਸਟਰਨਲ ਅਫੇਅਰ ਮਿਨਿਸਟਰ ਬਿਪਨ ਰਾਵਤ ਵੀ ਸੀ ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਫੌਜੀ ਚੀਨ ਔਰ ਪਾਕਿਸਤਾਨ ਦੇ ਨਾਲ ਨਜ਼ਰ ਆਣ ਸੋ ਗੱਲ ਕਿੱਧਰ ਨੂੰ ਜਾਏਗੀ ਇਹ ਤਾਂ ਪਤਾ ਨਹੀਂ ਹਾਲਾਂ ਇਸ ਕੋਈ ਅਮਰੀਕਾ ਚਾਈਨਾ ਦੀ ਕੋਈ ਜੰਗ ਦੀਆਂ ਸੰਭਾਵਨਾਵਾਂ ਤਾਂ ਨਹੀਂ ਨੇ ਦੋਨੋਂ ਵੱਡੀਆਂ ਪਾਵਰਸ ਵੀ ਨੇ ਦੋਨਾਂ ਦੇ ਬਿਜ਼ਨਸ ਇੰਟਰਸਟ ਨੇ ਨੋਕ ਝੋਕ ਹੈ ਪਰ ਮੈਨੂੰ ਲੱਗਦਾ ਵੀ ਇਹ ਭਾਰਤ ਵਾਲੇ ਜਿਹੜੇ ਨੇ ਇਹ ਹੁਣ ਬੱਗੀ ਅੱਖੀਂ ਮਰਨ ਦੇ ਲਈ ਆਪਣੇ ਆਪ ਨੂੰ ਉਹਨਾਂ ਨੇ ਆਫਰ ਕਰ ਦਿੱਤਾ ਹੈ ਔਰ ਇਹ ਕਿੱਧਰ ਨੂੰ ਜਾਏਗੀ ਗੱਲ ਲੇਕਿਨ ਇਸ ਵੇਲੇ ਹਾਲਾਂ ਚਾਈਨਾ ਦੇ ਫੋਰਨ ਮਿਨਿਸਟਰ ਨੇ ਜਿਹੜੇ ਬਾਹਰ ਫਰਾਂਸ ਆਏ ਹੋਏ ਸੀ ਕੱਲ ਪੈਰਿਸ ਉਹਨਾਂ ਨੇ ਇਹਨੂੰ ਜਿਹਨੂੰ ਕਹਿੰਦੇ ਨੇ ਕਿ ਵੀ ਥੋੜਾ ਹਲਕਾ ਉਹਨਾਂ ਨੇ ਕਿਹਾ ਜੀ ਬਾਰਡਰ ਕਿਉਂਕਿ ਬਾਰਡਰ ਝਗੜਾ ਇਸ ਲਈ ਹੈ ਕਿ ਬਾਰਡਰ ਡਿਮਾਰਕੇਟ ਹੀ ਨਹੀਂ ਹੋਇਆ ਨਾਟ ਅ ਬਿਗ ਡੀਲ ਸੋ ਚਾਈਨਾ ਅਜੇ ਵੀ ਇਹਨੂੰ ਜਿਹੜਾ ਉਹ ਕਾਮ ਡਾਊਨ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਮੈਨੂੰ ਲੱਗਦਾ ਹੈ ਵੀ ਇਹ ਕਿਉਂਕਿ ਅਮਰੀਕਨ ਜਿਵੇਂ ਅਸੀਂ ਕਿਹਾ ਸੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦਾ ਵੀ ਇੱਕ ਦੌਰ ਹੈ ਇਹਦੇ 'ਚ ਵੀ ਹੈ ਔਰ ਕਿਤੇ ਨਾ ਕਿਤੇ ਭਾਰਤ ਦੇ ਵਿੱਚ ਅੰਦਰੂਨੀ ਜੋ ਚੱਲ ਰਿਹਾ ਸੀ ਕੱਲ ਇਕਨੋਮੀ ਦੀ ਗੱਲ ਕੀਤੀ ਕਿਵੇਂ 1/4 ਇਕਨੋਮੀ ਉਹਨਾਂ ਦੀ ਉੱਡ ਗਈ ਹੈ ਔਰ ਸਾਡੇ ਮਿੱਤਰ ਕੈਲੀਫੋਰਨੀਆ ਤੋਂ ਦੱਸ ਰਹੇ ਸੀ ਕਿ ਜੀ ਇਹ ਤਾਂ ਜਿਹੜਾ ਵਿਜ਼ੀਬਲ ਹੈ ਜਿਹੜੀ ਇਸ ਦੇ ਥੱਲੇ ਅੰਡਰ ਕਰੰਟ ਹੁੰਦਾ ਹੈ ਕਿ ਬਈ ਆਲਮੋਸਟ ਇਹਨਾਂ ਦੀ ਅੱਧੀ ਇਕਨੋਮੀ ਜਾ ਚੁੱਕੀ ਹੈ ਸੋ ਇਹ ਵੀ ਚੈਲੰਜ ਹੈ ਹੁਣ ਲੋਕਾਂ ਨੂੰ ਕੀ ਦਿਖਾਣਾ ਹੈ ਔਰ ਜਦੋਂ ਇਸ ਕਿਸਮ ਦਾ ਹੁੰਦਾ ਹੈ ਫਿਰ ਤੁਸੀਂ ਕੌਮ ਪ੍ਰਸਤੀ ਦੇਸ਼ ਪ੍ਰਸਤੀ ਜੰਗ ਲਾ ਦਿਓ ਇਹ ਪੁਰਾਣਾ ਫਾਰਮੂਲਾ ਹੈ ਕਿ ਵੀ ਜਿਹੜਾ ਉਹ ਜੰਗ ਲਾ ਦਿਓ ਤੇ ਫਿਰ ਆਪੇ ਹੀ ਜਿਹੜਾ ਉਹ ਜਿਵੇਂ ਪੰਜਾਬ ਦੇ ਵਿੱਚ ਇੱਕ ਹੈ ਕਿ ਭਾਈ ਜੇ ਪੈਸੇ ਮੁੱਕ ਜਾਣ ਤੇ ਕੋਠੇ ਛੱਤਣੇ ਸ਼ੁਰੂ ਕਰ ਦਿਓ ਔਰ ਫਿਰ ਤੁਹਾਡੇ ਰਿਸ਼ਤੇਦਾਰ ਜਾਂ ਦੂਜੇ ਉਹਨਾਂ ਨੂੰ ਪਤਾ ਹੁੰਦਾ ਵੀ ਘਰ ਬਣਾਉਣ ਵੇਲੇ ਲੋੜ ਹੈ ਉਹ ਕਹਿੰਦੇ ਵੀ ਨਾਲੇ ਤੁਹਾਡਾ ਘਾਟ ਪੂਰੀ ਹੋ ਜਾਂਦੀ ਹੈ ਨਾਲੇ ਜਿਹੜਾ ਤੁਸੀਂ ਥੋੜ੍ਹ ਚੋਂ ਇਹਦਾ ਪਤਾ ਨਹੀਂ ਲੱਗਦਾ ਕਿ ਸ਼ੁਰੂ ਕਰ ਦਿਓ ਕੋਠੇ ਇਹ ਜੰਗ ਦਾ ਵੀ ਇਵੇਂ ਹੀ ਹੁੰਦਾ ਹੈ ਕਿ ਬਹੁਤ ਵਾਰ ਜਦੋਂ ਅੰਦਰਲੀ ਸਿਚੁਏਸ਼ਨ ਤੁਹਾਡੇ ਕੰਟਰੋਲ 'ਚ ਨਹੀਂ ਹੁੰਦੀ ਤੇ ਜੰਗ ਦੇ ਡਰ ਦੇ ਥੱਲੇ ਫਿਰ ਉਹ ਬਾਕੀ ਸਾਰਾ ਵੀ ਭੁੱਲ ਜਾਂਦਾ ਸੋ ਇਹ ਸਾਡਾ ਐਸਪੈਕਟ ਹੈ ਬਟ ਜਿਵੇਂ ਮੈਂ ਕਿਹਾ ਵੀ ਇਹ ਇੰਨੇ ਪੇਚ ਨੇ
ਕਿ ਵੀ ਉਸ ਪੇਚ ਦੇ ਅੰਦਰ ਵੀ ਪੇਚ ਹੈ, ਪਰ ਇਸ ਸਾਰੇ ਦੇ ਥੱਲੇ ਅਲਟੀਮੇਟਲੀ ਸਫਰਰ ਕਾਮਨ ਬੰਦਾ ਹੁੰਦਾ ਬਿਲਕੁਲ, no ਹੈ। doubt। ਔਰ ਇਹਨਾਂ ਖੇਡਾਂ ਦੇ ਵਿੱਚ ਕੌਣ ਕਿੱਥੇ ਡਿੱਗੇਗਾ ਜਾ ਕੇ, ਇਹ ਆਉਣ ਵਾਲਾ ਵਕਤ ਹੀ ਦੱਸੇਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸਾਰੀ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੀ ਹੈ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।